ਅਸੀਂ ਸ਼ੰਭੂਕ ਰਿਸ਼ੀ ਦਾ ਕਤਲ ਜਿਹੜਾ ਹੈ ਜਾਂ ਵਿਭੀਸ਼ਣ ਦੀ ਜਿਹੜੀ ਗਦਾਰੀ ਹੈ ਜਾਂ ਜਿਹੜਾ ਸਰੂਪ ਨਖਾ ਨਾਲ ਬਦਸਲੂਕੀ ਹੋਈ ਹੈ, ਉਹਨੂੰ ਪੰਥ ਅਤੇ ਪੰਜਾਬ ਦੇ ਨਜ਼ਰੀਏ ਤੋਂ ਜੇ ਦੇਖੀਏ ਤਾਂ ਰਾਵਣ ਇੰਨਾ ਵੀ ਮਾੜਾ ਨਹੀਂ ਸੀ ਜਿੰਨਾ ਉਹਨੂੰ ਬ੍ਰਾਹਮਣਵਾਦੀ ਸੋਚ ਵਾਲੇ ਦਰਸਾਉਂਦੇ। ਕਿ ਹਜ਼ਾਰਾਂ ਲੋਕ ਲੱਖਾਂ ਲੋਕ ਇਸ ਭਾਰਤ ਦੇ ਜਿਹੜੇ ਅਨਆਰੀਅਨ ਨੇ, ਜਿਹੜੇ ਭਾਰਤ ਦੇ ਮੂਲ ਵਾਸੀ ਨੇ, ਜਿਹੜੀਆਂ ਬਰਾਦਰੀਆਂ ਦੇ ਲੋਕਾਂ ਨੂੰ ਸਦੀਆਂ ਪਹਿਲਾਂ ਬਾਹਰੋਂ ਆਏ ਬ੍ਰਾਹਮਣਵਾਦੀਆਂ ਨੇ ਲੁੱਟ ਖਸੁੱਟ ਕਰਕੇ ਸ਼ੂਦਰ ਬਣਾਇਆ, ਦਾਸ ਬਣਾਇਆ, ਗੁਲਾਮ ਬਣਾਇਆ, ਉਹ ਕਿਹੜੇ ਹਿਸਾਬ ਨਾਲ ਦੁਸਹਿਰੇ ਤੇ ਦੀਵਾਲੀ ਤੇ ਤਿਉਹਾਰ ਮਨਾਉਂਦੇ। ਹੁਣ ਜੇਕਰ ਘੱਲੂ ਘਾਰੇ ਵਾਪਰੇ ਸਾਡੀ ਕੌਮ ਤੇ, ਕੀ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਨੂੰ ਜਸ਼ਨ ਮਨਾ ਸਕਦੇ ਹਾਂ? ਕੀ ਸਿੱਖ ਛੋਟੇ ਵੱਡੇ ਘੱਲੂ ਘਾਰੇ ਜਾਂ ਜਿਹੜਾ ਸਾਡਾ ਦਿੱਲੀ 'ਚ ਜਾਂ ਅੰਮ੍ਰਿਤਸਰ 'ਚ 84 'ਚ ਘਾਣ ਹੋਇਆ, ਇਹਨੂੰ ਸੈਲੀਬ੍ਰੇਟ ਕਰ ਸਕਦੇ ਹਾਂ? ਫਿਰ ਆਰੀਅਨ ਨਸਲ ਦੇ ਉਹ ਯੋਧੇ ਜਿਹੜੇ ਉਹਨਾਂ ਲਈ ਸਤਿਕਾਰਯੋਗ ਹੋਣ ਸੋ ਹੋਣ, ਭਾਰਤ ਦੇ ਮੂਲ ਵਾਸੀ ਜਿਹੜੇ ਲੋਕ ਨੇ ਉਹ ਉਹਨਾਂ ਨੂੰ ਕਿਹੜੇ ਹਿਸਾਬ ਨਾਲ ਨਾਇਕ ਮੰਨਦੇ। ਸਾਡੇ ਖਿਆਲ ਵਿੱਚ ਇਹ ਸਦਾ ਇੱਕ ਗੱਲ ਰਹਿਣੀ ਚਾਹੀਦੀ ਆ ਵੀ ਜਿਹੋ ਜਿਹੇ ਦੁਸ਼ਮਣ ਨਾਲ ਆਪਣਾ ਵਾਹ ਪਿਆ ਹੋਇਆ ਉਹ ਇੰਨਾ ਖਤਰਨਾਕ ਆ, ਇੰਨਾ ਮਕਾਰ ਤੇ ਸ਼ਾਤਰ। ਇਹ ਦੇਖੋ ਉਹਨੇ ਰਾਮਚੰਦਰ ਆਪਦਾ ਬੰਦਾ ਜਿਹੜਾ, ਉਹਨੂੰ ਵੀ ਜਿਨ੍ਹਾਂ ਦਾ ਰਾਮਚੰਦਰ ਵੈਰੀ ਆ, ਦੁਸ਼ਮਣ ਆ ਸ਼ੂਦਰਾਂ ਦਾ, ਮੂਲ ਵਾਸੀਆਂ ਦਾ, ਉਹਨਾਂ ਕੋਲੋਂ ਮੱਥੇ ਟਕਵਾਤੇ ਉਹਨੂੰ। ਇਹੋ ਜਿਹਾ ਦੁਸ਼ਮਣ ਸਾਡੇ ਨਾਲ, ਸਾਡੇ ਕੌਮ ਦੇ ਭੋਲੇ ਬੰਦਿਆਂ ਤੋਂ ਕੁਝ ਕਰਵਾ ਸਕਦਾ ਹੈ। ਕਰਵਾਈ ਬੈਠਾ ਪਹਿਲਾਂ, ਐਵੇਂ ਨਾ ਕਿਹਾ ਕਰੋ ਆਪਣੇ ਨਾਲ ਕਿਵੇਂ ਹੋਈ। ਉਹ ਆਪਾਂ ਬੰਦੀ ਛੋੜ ਦਿਹਾੜਾ ਨਹੀਂ ਮਨਾ ਰਹੇ, ਆਪਣੇ ਚੋਂ ਬਹੁਤੇ ਬੰਦੇ ਬੰਦੀ ਛੋੜ ਬਹਾਨੇ, ਬੰਦੀ ਛੋੜ ਦਿਹਾੜਾ ਮਨਾਉਣ ਦੇ ਬਹਾਨੇ ਦੀਵਾਲੀ ਮਨਾਉਣ ਦਾ ਐਵੇਂ ਝੂਠ ਬੋਲੀ ਜਾਣਾ ਕਿ ਜੀ ਸਾਡਾ ਭਾਈਚਾਰਕ ਸਾਂਝ ਆ। ਕੋਈ ਭਾਈਚਾਰਕ ਸਾਂਝ ਨਹੀਂ, ਉਹ ਤੁਹਾਨੂੰ ਖਾਣ ਨੂੰ ਫਿਰਦੇ, ਬੋਧੀਆਂ ਨੂੰ ਖਾ ਗਏ, ਜੈਨੀਆਂ ਨੂੰ ਖਾ ਗਏ, ਤੇ ਤੁਹਾਨੂੰ ਉਹ ਸਿੱਖਾਂ ਨੂੰ, ਸਿੱਖੀ ਨੂੰ ਹੜੱਪਣ ਨੂੰ ਫਿਰਦੇ ਆ ਅਜਗਰਾਂ ਨੂੰ। ਖਾਲਸੇ ਦਾ ਬਚਾਅ ਖਾਲਿਸਤਾਨ 'ਚ ਹੀ ਹੋਣਾ। ਸਿੱਖੀ ਦੀਆਂ ਰਵਾਇਤਾਂ ਜਿਹੜੀਆਂ ਜੇ ਬਚਾਉਣੀਆਂ ਨੇ ਤਾਂ ਸਾਨੂੰ ਖਾਲਿਸਤਾਨ ਵਾਲੇ ਪਾਸੇ ਆਉਣਾ ਪੈਣਾ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਧਮਾਨ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। DIG ਭੁੱਲਰ ਜਿਹੜਾ ਪਿਛਲੇ ਦਿਨੀ CBI ਨੇ ਫੜ ਲਿਆ ਸੀਗਾ, ਉਹਦੇ ਕੋਲੋਂ ਮਾੜਾ ਮੂੰਹ ਮਾਇਆ ਦਾ, ਸੋਨੇ ਦਾ ਅੰਬਾਰ ਮਿਲਿਆ, ਛਾਪੇ ਵੱਜ ਰਹੇ ਨੇ ਤੇ ਜਿਹੜਾ ਉਹਨੂੰ ਮੁਅੱਤਲ ਕਰ ਦਿੱਤਾ ਸਰਕਾਰ ਨੇ, ਜੇਲ੍ਹ 'ਚ ਆ। ਪਰ ਇਸ ਮੌਕੇ ਪੂਰੇ ਪੰਜਾਬ ਪੁਲਿਸ ਦੇ ਵਿੱਚ ਜਾਂ ਹੋਰ ਅਫਸਰਸ਼ਾਹੀ ਦੇ ਵਿੱਚ ਇੱਕ ਬਹੁਤ ਤਰਥੱਲੀ ਮੱਚੀ ਪਈ ਆ। ਆਮ ਤੌਰ ਤੇ ਇਹਨਾਂ ਦਿਨਾਂ 'ਚ, ਦੀਵਾਲੀ ਦੁਸਹਿਰੇ ਵਾਲੇ ਦਿਨਾਂ 'ਚ ਇੱਕ ਦੂਜੇ ਨੂੰ ਤੋਹਫੇ ਦਿੱਤੇ ਜਾਂਦੇ ਆ, ਗਿਫਟ ਦਿੱਤੇ ਜਾਂਦੇ ਆ। ਅਸਲ ਵਿੱਚ ਤਾਂ ਇਹ ਕਰਪਸ਼ਨ ਦਾ ਇੱਕ ਤਰੀਕਾ ਹੁੰਦਾ ਵੀ ਇਸ ਬਹਾਨੇ ਅਫਸਰਾਂ ਨੂੰ ਖੁਸ਼ ਕਰਕੇ ਰੱਖੋ ਜੀ, ਇਹਨਾਂ ਨਾਲ ਬਣਾ ਕੇ ਰੱਖੋ। ਪਰ ਜਿਹੋ ਜਿਹਾ ਮਾਹੌਲ ਬਣਿਆ ਹੋਇਆ ਇਸ ਸਾਬਕਾ ਪੁਲਿਸ ਅਧਿਕਾਰੀ ਦੀ ਗ੍ਰਿਫਤਾਰੀ ਤੋਂ ਬਾਅਦ, ਛੇਤੀ ਕੀਤੇ ਕੋਈ ਵੀ ਅਫਸਰ ਜਿਹੜਾ ਹੈ ਉਹ ਲੈ ਕੇ ਰਾਜੀ ਨਹੀਂ, ਨਾ ਕੋਈ ਦੇ ਕੇ ਰਾਜੀ ਆ ਐਤਕੀ ਤੋਹਫਾ ਤਾਹਫਾ। ਹਰੇਕ ਨੂੰ ਲੱਗਦਾ ਵੀ ਜੇਕਰ ਮੇਰੇ ਘਰੇ ਕੋਈ ਆਇਆ ਤੇ ਹੋਰ ਨਾ ਮਗਰੇ ਕੋਈ ਕੈਮਰੇ ਲੈ ਕੇ ਚੈਨਲ ਵਾਲਾ ਪਹੁੰਚ ਜੇ ਜਾਂ ਕੋਈ CBI ED UD ਆ ਜੇ। ਸੋ ਅੱਜ ਜਿਹੜਾ ਦੀਵਾਲੀ ਆ, ਦੀਵਾਲੀ ਵਾਲੇ ਇਹਨਾਂ ਦਿਨਾਂ ਦੇ ਵਿੱਚ ਭੁੱਲਰ ਦੀ ਗ੍ਰਿਫਤਾਰੀ ਨੇ ਕਾਫੀ ਜਿਹੜਾ ਕੰਮ ਆ ਉਹਨਾਂ ਲੋਕਾਂ ਦਾ ਖਰਾਬ ਕੀਤਾ ਹੋਇਆ, ਜਿਹੜਾ ਲੋਕਾਂ ਦਾ ਲਹੂ ਪੀ ਕੇ, ਲੋਕਾਂ ਨੂੰ ਜਲੀਲ ਕਰਕੇ ਉਹਨਾਂ ਤੋਂ ਕੰਮ ਕਹਿੰਦੇ ਤੁਹਾਡਾ ਕਰ ਦਿਆਂਗੇ ਤੇ ਮਾਇਆ ਬਟੋਰਦੇ ਹੁੰਦੇ ਆ। ਦੂਸਰਾ ਜਿਹੜਾ ਮਸਲਾ ਉਹ ਇਹ ਆ ਕਿ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਆ ਜਿਹੜੀ, ਉਹ ਕਾਨੂੰਨੀ ਤੌਰ ਦੇ ਉੱਤੇ ਤਾਂ ਬਿਲਕੁਲ ਬਣਦੀ ਹੈ, ਪਰ ਉਹਨਾਂ ਦੀ ਰਿਹਾਈ ਜਿਹੜੀ ਆ ਸਿਆਸੀ ਤੌਰ ਦੇ ਉੱਤੇ ਰੋਕੀ ਹੋਈ ਆ ਇੰਡੀਅਨ ਸਿਸਟਮ ਨੇ। ਤੇ ਇਸ ਮਸਲੇ ਵਿੱਚ ਹੁਣ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੀ ਰਿਹਾਈਆਂ ਦੇ ਮਸਲੇ ਉੱਤੇ ਵੋਟਾਂ ਵਾਲੇ ਦਿਨਾਂ 'ਚ ਸਾਰੇ ਬਿਆਨਬਾਜ਼ੀ ਵੀ ਕਰਦੇ ਹੁੰਦੇ ਆ। ਜਿਹੜਾ ਗਿਆਨੀ ਹਰਪ੍ਰੀਤ ਸਿੰਘ ਵਾਲਾ ਨਵਾਂ ਅਕਾਲੀ ਦਲ ਬਣਿਆ, ਉਹਨੇ ਵੀ ਇਸ ਮਸਲੇ ਤੇ ਹਿਲਜੁਲ ਕੀਤੀ ਆ। ਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਵਾਲੀ ਗੱਲ ਚੱਲਦੀ ਹੋਣ ਕਰਕੇ ਬਾਦਲ ਧੜੇ ਵੱਲੋਂ ਤੇ ਹੋਰਨਾਂ ਸਿੱਖ ਜਥੇਬੰਦੀਆਂ ਵੱਲੋਂ ਪਹਿਲਾਂ ਹੀ ਭਾਈ ਰਾਜੋਆਣੇ ਬਾਰੇ ਵੀ ਗੱਲ ਚੱਲ ਰਹੀ ਆ
ਤੇ ਇਹ ਜਦੋਂ ਗੱਲਾਂ ਚੱਲ ਰਹੀਆਂ ਨੇ ਤੇ ਆਮ ਚਰਚਾ ਇਹ ਹੁੰਦੀ ਆ ਕਿ ਬੀਜੇਪੀ ਨੇ ਜਦੋਂ ਪਿੱਛੇ ਜੇ ਗੁਰੂ ਨਾਨਕ ਪਾਤਸ਼ਾਹ ਦੀ ਸ਼ਤਾਬਦੀ ਮਨਾਈ ਆ, ਉਸ ਮੌਕੇ ਇੱਕ ਲਿਸਟ ਕੱਢ ਕੇ ਕਹਿਤਾ ਸੀ ਕਿ ਇਹਨਾਂ ਸਾਰੇ ਕੈਦੀਆਂ ਨੂੰ, ਨਜ਼ਰਬੰਦਾਂ ਨੂੰ ਅਸੀਂ ਰਿਹਾ ਕਰਦੇ ਆ ਸਾਰਾ ਉਹ। ਹੁਣ ਜਦੋਂ ਲੋਕ ਇਹ ਗੱਲ ਕਰਦੇ ਆ ਤਾਂ ਬੀਜੇਪੀ ਨਾਲ ਜਿਹੜੇ ਸੰਬੰਧਿਤ ਸਿੱਖ ਨੇ, ਖਾਸ ਤੌਰ ਤੇ ਜਿਹੜੇ ਨਵੇਂ-ਨਵੇਂ ਉਧਰ ਗਏ ਨੇ, ਪੁਰਾਣਿਆਂ ਦਾ ਤਾਂ ਮੱਚ ਜਾ ਮਰ ਗਿਆ। ਹੁਣ ਤਾਂ ਉਹ ਮਨਜਿੰਦਰ ਸਰਸੇ ਹੁਣੀ ਤਾਂ ਕਹਿੰਦੇ ਨਹੀਂ ਹੈਗੇ ਜਿਵੇਂ ਪਹਿਲਾਂ ਕਹਿੰਦੇ ਸੀ ਅਸੀਂ ਸਿੱਖਾਂ ਦੇ ਮਸਲੇ ਹੱਲ ਕਰਾਉਣ ਲਈ ਬੀਜੇਪੀ 'ਚ ਗਏ ਆ। ਜਿਹੜੇ ਨਵੇਂ ਨੇ ਉਹਨਾਂ ਦਾ ਬੜਾ ਔਖਾ, ਉਹ ਫਿਰ ਉੱਥੇ ਰੌਲਾ ਰੱਪਾ ਪਾਉਂਦੇ ਹੋਣੇ ਆ। ਉਹ ਅੱਜ ਇਹ ਖਬਰ ਚਰਚਾ 'ਚ ਆ ਕਿ ਬੀਜੇਪੀ ਦਾ ਜਿਹੜਾ ਦਿੱਲੀ ਦਾ ਇੱਕ ਆਗੂ ਆ ਆਰ.ਪੀ. ਸਿੰਘ, ਉਹ ਪਹਿਲਾਂ ਵਿਧਾਇਕ ਵੀ ਰਿਹਾ, ਐਮਐਲਏ ਵੀ ਰਿਹਾ, ਤੇ ਉਹ ਦਿੱਲੀ ਦੀ ਜਿਹੜੀ ਮੁੱਖ ਮੰਤਰੀ ਆ ਰੇਖਾ ਗੁਪਤਾ, ਉਹਨੂੰ ਇੱਕ ਉਹਨੇ ਚਿੱਠੀ ਲਿਖੀ ਆ ਤੇ ਉਹ ਆਪਦੇ ਸੋਸ਼ਲ ਮੀਡੀਆ ਤੇ ਵੀ ਚਿੱਠੀ ਪਾਈ ਆ ਤੇ ਉਹਦੇ 'ਚ ਉਹਨੇ ਕਿਹਾ ਵੀ ਭੁੱਲਰ ਸਾਹਿਬ ਦੀ ਜਿਹੜੀ ਆ ਰਿਹਾਈ ਵਾਲਾ ਕੰਮ ਉਹ ਛੇਤੀ ਨਿਬੇੜਿਆ ਜਾਵੇ। ਤੇ ਹੁਣ ਇਹਦੇ ਨਾਲ ਲੋਕਾਂ ਦੇ ਵਿੱਚ ਫੇਰ ਚਰਚਾ ਛਿੜ ਪਈ ਕਿ 550 ਸਾਲਾ ਜਿਹੜਾ ਪ੍ਰਕਾਸ਼ ਪੁਰਬ ਜਦੋਂ ਮਨਾਇਆ, ਉਦੋਂ ਤੁਸੀਂ ਵਿਸ਼ੇਸ਼ ਮੁਆਫੀ ਜਿਹੜੀ ਆ ਉਹ ਦੇ ਤਾਂ ਦਿੱਤੀ ਸੀਗੀ, ਤੇ ਹੁਣ ਇਹ ਜੇ ਇਹ ਰਿਹਾਈ ਹੁਣ ਤੱਕ ਨਹੀਂ ਹੋ ਸਕੀ, ਉਹ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਜਿਹੜੇ ਭਾਜੀ ਭੁੱਲਰ ਸਾਹਿਬ ਦਾ ਕੇਸ ਬੜੇ ਸੱਜੇ ਤਰੀਕੇ ਨਾਲ ਲੜ ਰਹੇ ਨੇ, ਉਹਨਾਂ ਨੇ ਵੀ ਇਹੀ ਗੱਲ ਆਖੀ ਆ ਕਿ ਇਹ ਜਿਹੜਾ ਮਸਲਾ ਇਹ ਕਾਨੂੰਨੀ ਨਹੀਂ ਹੈਗਾ, ਇਹ ਪੋਲੀਟੀਕਲ ਵਿਲ ਪਾਵਰ ਦਾ ਮਸਲਾ। ਜੇਕਰ ਉਹ ਚਾਹੁਣ ਤਾਂ ਜਿਵੇਂ ਜਿਹੜੇ ਸਾਧਵੀ ਪ੍ਰਗਿਆ ਤੇ ਕਰਨਲ ਪੁਰੋਹਿਤ ਵਰਗੇ ਬੰਦੇ ਆ, ਉਹਨਾਂ ਨੂੰ ਸਕਿੰਟਾਂ ਦੇ ਵਿੱਚ ਹੀ ਐਮਐਲਏ ਐਮਪੀ ਵੀ ਬਣਾ ਲਿਆ, ਨਜ਼ਾਰੇ ਦੇਈ ਜਾਂਦੇ ਆ। ਤੇ ਇੱਧਰ ਇਹ ਜਿਹੜੇ ਸਿੱਖ ਜੁਝਾਰੂ ਨੇ, ਇਹਨਾਂ ਨੂੰ ਉਹ ਕਹਿੰਦੇ ਆ ਵੀ ਕਿਸੇ ਤਰੀਕੇ ਨਾਲ ਨੀਵਾਂ ਦਿਖਾਈਏ। ਜਿਵੇਂ ਉੱਥੇ ਅਮਿਤ ਸ਼ਾਹ ਨੇ ਪਾਰਲੀਮੈਂਟ ਦੇ ਵਿੱਚ ਖੜ ਕੇ ਕਿਹਾ ਸੀਗਾ ਕਿ ਬਿੱਟੂ ਮੇਰਾ ਦੋਸਤ ਆ, ਬੇਅੰਤੇ ਬੁੱਚੜ ਦੇ ਪੋਤੇ ਬਾਰੇ, ਰਵਨੀਤ ਬਿੱਟੂ ਬਾਰੇ ਕਹਿੰਦਾ ਸੀ, ਤੇ ਜਿਨ੍ਹਾਂ ਨੇ ਇਹਦੇ ਦਾਦੇ ਨੂੰ ਮਾਰਿਆ ਮੈਂ ਉਹਨਾਂ ਨੂੰ ਰਾਜੋਆਣੇ ਹੋਣਾ ਬਾਰੇ ਨਾ। ਉਹ ਕਹਿਣ ਤੋਂ ਭਾਵ ਇਹ ਹੈ ਕਿ ਭਾਰਤੀ ਸਟੇਟ ਆ ਜਿਹੜੀ ਉਹ ਕਾਨੂੰਨ ਕਨਾਨ ਅਨੁਸਾਰ ਨਹੀਂ ਚੱਲਦੀ। ਮਤਲਬ ਇੱਕੋ ਤਰ੍ਹਾਂ ਦੇ ਦੋਸ਼ ਵਿੱਚ ਦੋ ਬੰਦੇ ਮੰਨ ਲਓ ਫੜੇ ਗਏ, ਇੱਕ ਸਿੱਖ ਆ ਤੇ ਇੱਕ ਹਿੰਦੂ ਆ। ਹਿੰਦੂ ਨੂੰ ਤਾਂ ਕਹਿਣਗੇ ਵੀ ਚੱਲ ਘਰ ਨੂੰ, ਕੋਈ ਏਡਾ ਚੱਕਰ ਨਹੀਂ। ਜਿਹੜਾ ਸਿੱਖ ਆ ਉਹਨੂੰ ਰਗੜਾ ਪੂਰਾ ਚਾੜਨਾ। ਹਜੇ ਕਹਿੰਦੇ ਆ ਜੀ ਇਹ ਲੋਕਤੰਤਰ ਆ। ਜੇ ਲੋਕਤੰਤਰ ਆ ਫਿਰ ਜੋ ਹਾਲ ਸਿੱਖ ਦਾ ਕੀਤਾ ਜਾਂਦਾ ਉਹ ਹਿੰਦੂ ਦਾ ਵੀ ਹੋਵੇ। ਪਿੱਛੇ ਜੇ ਇਹ ਵੀ ਵਿਵਾਦ, ਇਹ ਵੀ ਮਸਲਾ ਉੱਠਿਆ ਸੀ ਕਿ ਸਾਰੇ ਭਾਰਤ ਵਿੱਚ ਸਭ ਤੋਂ ਘੱਟ ਕਿਹੜੀਆਂ ਬਰਾਦਰੀਆਂ ਦੇ ਲੋਕ ਜੇਲ੍ਹਾਂ 'ਚ ਨੇ ਤੇ ਸਭ ਤੋਂ ਵੱਧ ਕਿਹੜੀਆਂ ਬਰਾਦਰੀਆਂ ਦੇ। ਤੋ ਉੱਥੇ ਵੀ ਸਾਫ਼ ਤੌਰ ਤੇ ਲੋਕਾਂ ਨੇ ਇਹੀ ਨਤੀਜਾ ਕੱਢਿਆ ਸੀ, ਜਿਨ੍ਹਾਂ ਨੇ ਜਾਂਚ ਕੀਤੀ ਸੀ ਕਿ ਜਿਹੜੀਆਂ ਸ਼੍ਰੇਣੀਆਂ ਬ੍ਰਾਹਮਣਵਾਦ ਦੇ ਮਨੋਸਿਮਰਤੀ ਦੇ ਹਿਸਾਬ ਨਾਲ ਅਪਰ ਕਲਾਸ ਮੰਨੀਆਂ ਜਾਂਦੀਆਂ ਨੇ, ਉਹਨਾਂ ਉੱਤੇ ਪਰਚੇ ਦਰਜ ਕਰਨ ਤੋਂ ਪਹਿਲਾਂ ਗਰੇਜ ਕੀਤਾ ਜਾਂਦਾ ਵੀ ਵੈਸੇ ਹੀ ਚਲੋ ਨਵੇੜਾ ਕਰ ਲਓ ਇਹਨਾਂ ਦਾ। ਤੇ ਜਿਹੜਾ ਪਰਚਾ ਦਰਜ ਕਰਨਾ ਪੈ ਹੀ ਜਾਵੇ, ਉਹਦਾ ਵੀ ਛੇਤੀ ਜਿਹੜਾ ਹੈਗਾ ਨਵੇੜਾ ਕਰਕੇ ਗੱਲ ਨਿਬੇੜ ਦਿੰਦੇ। ਪਰ ਜਿਹੜੀਆਂ ਬਾਕੀ ਖਾਸ ਤੌਰ ਤੇ ਜਿਨ੍ਹਾਂ ਨੂੰ ਬ੍ਰਾਹਮਣਵਾਦ ਅਨੁਸਾਰ ਸ਼ੂਦਰ ਵਰਨ ਵੰਡ ਦੇ ਵਿੱਚ ਸ਼ੂਦਰ ਵਰਨ 'ਚ ਰੱਖਿਆ ਹੋਇਆ, ਉਹਨਾਂ ਬਰਾਦਰੀਆਂ ਦਾ ਫਿਰ ਪੂਰੀ ਤਰ੍ਹਾਂ ਕੱਦੂ ਕੀਤਾ ਜਾਂਦਾ। ਸੋ ਇਸ ਮੁਲਕ ਵਿੱਚ ਜਿਹੜੇ ਐ ਸਮਝਦੇ ਆ ਵੀ ਇੱਥੇ ਲੋਕਤੰਤਰ ਆ, ਇੱਥੇ ਲੋਕ ਲਾਕਤੰਤਰ ਵਾਲੀ ਕੋਈ ਗੱਲ ਨਹੀਂ, ਇੱਥੇ ਜੁੱਤੀ ਆ ਜਿਹਦੇ ਕੋਲੇ ਰਾਜ ਦੀ ਤਾਕਤ ਆ ਉਹਦੀ ਚੱਲਣੀ। ਸੋ ਇਸ ਮੁਲਕ ਦੇ ਵਿੱਚ ਜਿਹੜੀ ਅਪਰ ਕਲਾਸ ਹਿੰਦੂ ਸੁਸਾਇਟੀ ਆ, ਬ੍ਰਾਹਮਣ ਬਾਣੀਆਂ ਗੱਠ ਜੋੜ, ਉਹਨਾਂ ਦੀ ਚੱਲਦੀ ਆ। ਉਹ ਜਿਹੜੇ ਸਾਡੇ ਵਿੱਚੋਂ ਕੁਝ ਬੰਦੇ ਜਿਨ੍ਹਾਂ ਨੂੰ ਲੱਗਦਾ ਵੀ ਅਸੀਂ ਬੜੇ ਚਾਤਰ ਆ ਤੇ ਅਸੀਂ ਬੀਜੇਪੀ ਨਾਲ ਤਾਲਮੇਲ ਕਰਕੇ, ਜਿਵੇਂ ਬੀਤੇ ਇਤਿਹਾਸ ਵਿੱਚ ਗੱਲਾਂ ਆਉਂਦੀਆਂ ਨੇ ਨਾ ਕਿ ਜਦੋਂ ਮੁਗਲਾਂ ਦਾ ਜਾਂ ਸਿੱਧੇ ਦੇਸੀ ਸ਼ਬਦਾਂ 'ਚ ਆਪਣੇ ਬੰਦੇ ਠਾਹ ਸੋਟਾ ਮਾਰਦੇ ਆ ਵੀ ਮੁਸਲਮਾਨਾਂ ਦਾ ਜਦੋਂ ਰਾਜ ਸੀ, ਉਦੋਂ ਬਹੁਤ ਸਾਰੇ ਜਿਹੜੇ ਰਾਜਪੂਤ ਜਾਂ ਹਿੰਦੂ ਸੀ, ਉਹਨਾਂ ਨੇ ਆਪਦੇ ਰਿਸ਼ਤੇ ਮੁਗਲ ਬਾਦਸ਼ਾਹਾਂ ਨਾਲ ਜੋੜਦੇ, ਦਰਬਾਰ ਨਾਲ ਜੋੜਦੇ, ਚਾਹੇ ਉਹ ਕਿਸੇ ਵੀ ਤਰੀਕੇ ਨਾਲ ਜੋੜੇ, ਚੰਗੇ ਮਾੜੇ ਤਰੀਕੇ ਨਾਲ ਆਪਾਂ ਜੋੜਦੇ। ਤੇ ਉਹਦਾ ਹੁੰਦਾ ਸੀ ਵੀ ਅਸੀਂ ਆਪਦੇ ਬੰਦਿਆਂ ਦੇ ਕੰਮ ਕਢਾਵਾਂਗੇ, ਅਸੀਂ ਆਪਦੇ ਬੰਦਿਆਂ ਨੂੰ ਤਸੱਲੀ ਦਵਾਵਾਂਗੇ। ਪਰ ਉਹ ਕੋਈ ਗੱਲ ਬਣਨੀ ਪੁਣਨੀ ਤਾਂ ਹੁੰਦੀ ਨਹੀਂ ਸੀ। ਅੱਜ ਤੱਕ ਇਤਿਹਾਸ ਵਿੱਚ ਤਾਂ ਆਪਾਂ ਇਹੀ ਪੜ੍ਹਦੇ ਹਾਂ ਵੀ ਭਾਵੇਂ ਬਹੁਤ ਸਾਰੇ ਅਹਿਮ ਅਹੁਦਿਆਂ ਉੱਤੇ ਹਿੰਦੂ ਭਾਈਚਾਰੇ ਵਿੱਚੋਂ
ਉਹਨਾਂ ਵੇਲਿਆਂ 'ਚ ਲੋਕ ਸੀਗੇ, ਪਰ ਉਹਨਾਂ ਦੀ ਕੋਈ ਚਲਦੀ ਚੁਲਦੀ ਨਹੀਂ ਸੀਗੀ। ਜਿਵੇਂ ਹੁਣ ਆਰਪੀ ਸਿੰਘ ਆ ਜਿਹੜਾ, ਇਹਨੇ ਪਹਿਲੇ ਦਿਨ ਤਾਂ ਇਹ ਖਬਰ ਆਈ ਕਿ ਜੀ ਉਹਨੇ ਬੀਜੇਪੀ ਦੀ ਜਿਹੜੀ ਉੱਥੇ ਮੁੱਖ ਮੰਤਰੀ ਹੈ ਉਹਨੂੰ ਦਿੱਤਾ ਹੈਗਾ ਲੈਟਰ ਕਿ ਭਾਜੀ ਦਾ ਭੁੱਲਰ ਸਾਹਿਬ ਦਾ ਰਿਹਾਈ ਕਰੋ। ਫਿਰ ਅੱਜ ਇਹ ਆਈ ਆ ਕਿ ਬੀਜੇਪੀ ਆਗੂ ਆਰਪੀ ਸਿੰਘ ਨੇ ਕਿਹਾ ਦੀਵਾਲੀ ਮੌਕੇ ਸਹੁੰ ਚੁੱਕੀ ਆ, ਜਦੋਂ ਤੱਕ ਬੰਦੀ ਸਿੰਘ ਦੀ ਰਿਹਾਈ ਨਹੀਂ ਹੁੰਦੀ ਭੁੱਲਰ ਸਾਹਿਬ ਦੀ, ਮੈਂ ਹੁਣ ਉਦੋਂ ਤੱਕ ਦੀਵਾਲੀ ਨਹੀਂ ਮਨਾਉਂਦਾ। ਇਸ ਗੱਲ ਨਾਲ ਲੋਕਾਂ ਨੂੰ, ਕਈਆਂ ਨੂੰ ਲੱਗਦਾ ਹੋਣਾ ਵੀ ਬੜੀ ਵੱਡੀ ਗੱਲ ਕਰਤੀ, ਪਰ ਇੱਥੇ ਤਾਂ ਦੀਵਾਲੀਆਂ ਦੁਸਹਿਰੇ ਸਭ ਕੁਝ ਰੁਲੇ ਪਏ ਨੇ ਜੀ 1978 ਤੋਂ ਬਾਅਦ, ਖਾਸ ਤੌਰ ਤੇ 84 ਤੋਂ ਬਾਅਦ। ਇੱਥੇ ਤਾਂ ਘਰਾਂ ਦੇ ਘਰ ਤਬਾਹ ਹੋ ਗਏ ਇਸ ਸਿਸਟਮ ਨੇ, ਜਿਹਨੇ ਭੁੱਲਰ ਸਾਹਿਬ ਨੂੰ ਬੰਦ ਕੀਤਾ ਹੋਇਆ ਅੰਦਰ, ਉਹਨੇ ਪਤਾ ਨਹੀਂ ਕਿੰਨੀਆਂ ਕਮਾਵਾਂ ਦੇ ਪੁੱਤ ਗਾਇਬ ਹੀ ਕਰਤੇ, ਘਰ ਦੇ ਉਡੀਕ ਦੇ ਮਰ ਗਏ। ਇੱਕ ਕਸ਼ਮੀਰ ਬਾਰੇ ਫਿਲਮ ਬਣੀ ਸੀ ਹੈਦਰ, ਤੇ ਉਹਦੇ ਵਿੱਚ, ਹੈਦਰ ਫਿਲਮ ਦੇ ਵਿੱਚ ਇਹੀ ਚੱਕਰ ਸੀਗਾ ਕਿ ਉੱਥੇ ਜਿਹੜੇ ਗਾਇਬ ਕਰ ਦਿੱਤੇ ਲੋਕ ਨੇ, ਅਨਆਇਡੈਂਟੀਫਾਈਡ ਗ੍ਰੇਵਸ, ਉਹ ਕਸ਼ਮੀਰ ਦੇ ਵਿੱਚ ਕਬਰਾਂ ਜਿਨ੍ਹਾਂ ਦੇ ਵਿੱਚ ਪਤਾ ਨਹੀਂ ਕੌਣ ਨੇ, ਜਿਵੇਂ ਸਾਡੇ ਅਣਪਛਾਤੀਆਂ ਲਾਵਾਰਸ ਲਾਸ਼ਾਂ ਵਾਲਾ ਕੇਸ ਸੀਗਾ। ਹੁਣ ਉੱਥੇ ਜਿਹੜੀਆਂ ਔਰਤਾਂ ਸੀ ਕਸ਼ਮੀਰ ਦੇ ਵਿੱਚ, ਉਹ ਹਾਫ ਵਿਡੋ, ਵੀ ਪਤਾ ਨਹੀਂ ਘਰ ਵਾਲਾ ਹੈਗਾ ਕਿ ਨਹੀਂ, ਹਾਫ ਵਿਡੋ ਕਹਿ ਕੇ ਉਹਨਾਂ ਦੀ ਇੱਕ ਆਇਡੈਂਟੀਟੀ, ਇੱਕ ਪਛਾਣ ਜਿਹੜੀ ਆ ਉਹ ਬਣਾਈ। ਹੈਦਰ ਵਰਗੀ ਫਿਲਮ ਇੱਥੇ ਸਾਡੇ ਭਾਈ ਜਸਵੰਤ ਸਿੰਘ ਖਾਲੜਾ ਵਾਲੀ ਜਿਹੜੀ ਆ, ਉਹ ਤਾਂ ਹੈਦਰ ਜਿਹੜੀ ਫਿਲਮ ਆ ਉਹਦੇ ਵਿੱਚ ਤਾਂ ਕਾਲਪਨਿਕ ਪਾਤਰ ਘੜਿਆ, ਤੇ ਉਹਦੇ ਵਿੱਚ ਕਿਹਾ ਕਿ ਜੀ ਦੇਖੋ ਹਜ਼ਾਰਾਂ ਲੋਕ ਗਾਇਬ ਨੇ। ਸ਼੍ਰੀਨਗਰ ਦੇ ਵਿੱਚ ਇੱਕ ਪਾਰਕ ਦੇ ਵਿੱਚ ਉੱਥੇ ਲੋਕ ਜੁੜਦੇ ਵੀ ਆ ਮਹੀਨੇ ਵਿੱਚ ਇੱਕ ਵਾਰ, ਜਿਨ੍ਹਾਂ ਦੇ ਬੱਚੇ ਚੱਕ ਕੇ ਗਾਇਬ ਕੀਤੇ ਗਏ। ਇੱਥੇ ਸਾਡੇ ਪੰਜਾਬ ਦੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਨੇ ਅੱਟਾ ਸੱਟਾ ਜਾਂ ਲਾ ਕੇ ਅੰਦਾਜ਼ਨ ਕਿਹਾ ਸੀ ਕਿ 25,000 ਲਾਵਾਰਸ ਲਾਸ਼ਾਂ ਹੋਣਗੀਆਂ ਪੂਰੇ ਪੰਜਾਬ ਦੇ ਵਿੱਚ। ਤੇ ਜਿਹੜਾ ਉਹਨਾਂ ਨੇ ਵੇਰਵੇ ਪੱਕੇ ਪੈਰੀ ਕੱਢੇ ਸੀ, ਉਹਨਾਂ ਚੋਂ ਜਿੰਨਿਆਂ ਦੇ ਉੱਤੇ ਸੀਬੀਆਈ ਨੇ ਜਾਂਚ ਕੀਤੀ ਆ, ਉਹਨਾਂ ਚ ਸਾਰਿਆਂ ਨੂੰ ਜਿਹੜੀਆਂ ਆਪਾਂ ਸੁਣਦੇ ਆ ਸਜ਼ਾਵਾਂ ਹੋ ਰਹੀਆਂ। ਇਸ ਸਾਰੇ ਜਸਵੰਤ ਸਿੰਘ ਖਾਲੜਾ ਵਾਲੇ ਜਿਹੜਾ ਉਹਨਾਂ ਨੇ ਖੋਜ ਕੀਤੀ, ਜੋ ਅਦਾਲਤ ਵਿੱਚ ਕਾਰਵਾਈ ਚੱਲੀ, ਉਹਦੇ ਆਧਾਰ ਤੇ ਇੱਕ ਫਿਲਮ ਬਣਾ ਬੈਠੇ। ਹਨੀ ਤ੍ਰਿਹਣ ਨਾਂ ਦਾ ਜਿਹੜਾ ਫਿਲਮ ਡਾਇਰੈਕਟਰ ਪ੍ਰੋਡਿਊਸਰ ਆ, ਉਹ ਫਿਲਮ ਕੰਪਲੀਟ ਕਰਕੇ ਉਹ ਬੜਾ ਪਿੱਟ ਰਿਹਾ ਕਿ ਦੇਖੋ ਜੀ ਤੁਹਾਡੇ ਅਦਾਲਤ ਦੀਆਂ ਫਾਈਲਾਂ, ਕਾਨੂੰਨ ਦੀਆਂ ਫਾਈਲਾਂ ਦੇ ਹਿਸਾਬ ਨਾਲ ਹੀ ਆ ਸਾਰਾ ਕੁਝ। ਔਰ ਉਹ ਕਹਿੰਦੇ ਜੀ ਨਹੀਂ, ਇਹ ਨਹੀਂ ਬਣ ਸਕਦਾ, ਇੱਥੇ ਲਾਗੂ ਹੋਣ ਦੇਣੀ, ਜਾਰੀ ਨਹੀਂ ਕਰਦੇ। ਕੱਲ ਪਰਸੋਂ ਜਿਹੜਾ ਆਪਣਾ ਕਲਾਕਾਰ ਵੀ ਆ, ਗਾਇਕ ਆ ਦਲਜੀਤ ਦੋਸਾਂਝ, ਉਹਨੇ ਇਸ ਤਰ੍ਹਾਂ ਦੀ ਇੱਕ ਵੀਡੀਓ ਬਣਾ ਕੇ ਪਾਈ ਆ ਕਿ ਜੀ ਭਾਈ ਜਸਵੰਤ ਸਿੰਘ ਖਾਲੜਾ ਵਾਲੀ ਫਿਲਮ ਆ ਜਿਹੜੀ, ਉਹਦੇ ਚ ਤਾਂ ਕੋਈ ਪਾਕਿਸਤਾਨੀ ਕਲਾਕਾਰ ਹੈ ਨਹੀਂ। ਉਹ ਗੱਲ ਉਹਦੀ ਉਹੀ ਜਿਹੜੀ ਪਿੱਛੇ ਜੇ ਇੱਕ ਸਰਦਾਰ ਜੀ, ਪਤਾ ਨਹੀਂ ਸਰਦਾਰ ਜੀ 3 ਕੋਈ ਇਦਾਂ ਦੀ ਫਿਲਮ ਸੀ, ਉਹਦੇ ਚ ਕਹਿੰਦੇ ਸੀ ਜੀ ਪਾਕਿਸਤਾਨੀ ਕੁੜੀ ਲੈ ਲਈ ਉਹਨਾਂ ਨੇ, ਤਾਂ ਖਨੀ ਪਹਿਲਗਾਮ ਕਰਤਾ, ਪੁਲਵਾਮਾ ਕਰਤਾ, ਉਹ ਸਾਰਾ ਚੱਕਰ। ਤੋ ਇਸ ਗੱਲ ਦਾ ਜਿਹੜਾ ਦਲਜੀਤ ਦੋਸਾਂਝ ਨੇ ਜਿਹੜੀ ਉਹ ਆਪਦੀ ਵੀਡੀਓ 'ਚ ਗੱਲ ਕਹੀ ਆ, ਕਿਉਂਕਿ ਉਹ ਕਾਫੀ ਅੱਜ ਕੱਲ੍ਹ ਲੋਕਾਂ ਦੇ ਵਿੱਚ ਪ੍ਰਚਲਿਤ ਆ, ਉਹਦਾ ਪ੍ਰਭਾਵ ਆ। ਤੇ ਉੱਥੇ ਜਦੋਂ ਉਹਨੇ ਗੱਲ ਕਹੀ ਤਾਂ ਹੇਠਾਂ ਇੱਕ ਸੱਜਣ ਦਾ ਕਮੈਂਟ ਮੈਂ ਪੜ੍ਹਿਆ, ਉਹ ਕਹਿੰਦਾ ਚਾਹੇ ਚਮਕੀਲੇ ਦਾ ਭਾਗ 2 ਬਣਾ ਲਓ ਜੀ, 3 ਬਣਾ ਲਓ, ਜਿਹੜੀ ਗੱਲ ਨਾਲ ਲੋਕਾਂ ਦੇ ਵਿੱਚ ਗੰਦਗੀ ਫੈਲਦੀ ਹੋਵੇ, ਜਿਹੜੀ ਲੋਕਾਂ ਨੂੰ ਕਰਾਹੇ ਪਾਉਂਦੀ ਗੱਲ ਹੋਵੇ, ਜਿਹੜੀ ਗੱਲ ਲੋਕਾਂ ਨੂੰ ਭੈੜਾ ਜਾਂ ਮਾੜਾ ਬਣਾਉਂਦੀ ਹੋਵੇ, ਉਹ ਫਿਲਮ ਬਣਾ ਲਓ, ਕਹਿੰਦੇ ਤੁਹਾਨੂੰ ਦੇ ਦੇਣਗੇ ਇਜਾਜ਼ਤ। ਇਹ ਸੱਚੀ ਗੱਲ ਆ। ਉਸੇ ਦਲਜੀਤ ਦੋਸਾਂਝ ਦੀ ਜੇ ਚਮਕੀਲੇ ਉੱਤੇ ਫਿਲਮ ਆਈ ਆ ਗਾਉਣ ਵਾਲੇ ਤੇ, ਉਹ ਕਹਿੰਦੇ ਆ ਵੀ ਚਲਾ ਲਓ, ਪਰ ਜੇ ਤੁਸੀਂ ਭਾਈ ਖਾਲੜੇ ਉੱਤੇ ਬਣਾਓਗੇ ਫੇਰ ਨਹੀਂ ਚੱਲਣ ਦੇਣੀ। ਇਹ ਇਸ ਮੁਲਕ ਦਾ ਜਿਹੜਾ ਸਿਸਟਮ ਹੈ ਉਹ ਆ, ਜਿਹੜਾ ਕਹਿੰਦਾ ਜੀ ਅਸੀਂ ਤਾਂ ਇਨਸਾਫ, ਅਮਨ, ਏਕਤਾ, ਸ਼ਾਂਤੀ। ਤੋ ਇਸ ਮਾਹੌਲ ਦੇ ਵਿੱਚ ਅੱਜ ਜਦੋਂ ਸਾਰੇ ਲੋਕ ਦੀਵਾਲੀ ਦਾ ਤਿਉਹਾਰ ਮਨਾ ਰਹੇ ਨੇ,
ਤਾਂ ਇੱਕ ਗੱਲ ਚੇਤੇ ਆ ਰਹੀ ਹੈ, ਉਹ ਇਹ ਹੈ ਕਿ ਦੀਵਾਲੀ ਜਾਂ ਦੁਸਹਿਰੇ ਦਾ ਸਾਰਾ ਜਿਹੜਾ ਪ੍ਰਕਰਨ ਆ, ਇਹਦੇ ਬਾਰੇ ਜਵਾਹਰ ਲਾਲ ਨਹਿਰੂ ਨੇ ਤਾਂ ਸਿੱਧਾ ਹੀ ਚਲੋ ਨਿਬੇੜਤਾ ਵੀ ਆਰੀਅਨ ਨਸਲ ਨੇ ਭਾਰਤ ਦੇ ਵਿੱਚ ਜਦੋਂ ਦੱਖਣੀ ਭਾਰਤ ਵਿੱਚ ਫਤਿਹ ਹਾਸਲ ਕੀਤੀ, ਕਿਉਂਕਿ ਇਹ ਮੰਨਿਆ ਜਾਂਦਾ ਕਿ ਜਿਹੜਾ ਮੱਧ ਪ੍ਰਦੇਸ਼ ਦਾ ਇਲਾਕਾ ਵਾ, ਉਸ ਇਲਾਕੇ ਦੇ ਵਿੱਚ ਦੱਖਣੀ ਭਾਰਤ ਵਾਲੇ ਪਾਸੇ ਇਹ ਤਕਰੀਬਨ ਸਾਰੀ ਜਿਹੜੀ ਆ ਘਟਨਾਕ੍ਰਮ ਵਾਪਰਿਆ। ਅਖਬਾਰ ਦੇ ਵਿੱਚ ਛਪੀ ਖਬਰ ਅਨੁਸਾਰ ਮੰਦਸੌਰ, ਵਿਦਿਸ਼ਾ, ਚਿੱਤਰਕੂਟ ਤੇ ਪੁਰੀ, ਹੋਰ ਬਹੁਤ ਸਾਰੇ ਸ਼ਹਿਰ ਨੇ, ਇੱਥੇ ਰਾਵਣ ਦੀ ਪੂਜਾ ਹੁੰਦੀ ਆ। ਇਹ ਰਾਵਣ ਦੇ ਉੜੀਸਾ ਦੇ ਪੁਰੀ ਸ਼ਹਿਰ 'ਚ ਧੂਮ-ਧਾਮ ਨਾਲ ਦੁਸਹਿਰੇ ਤੇ ਉਹਦੀ ਸ਼ੋਭਾ ਯਾਤਰਾ ਵੀ ਕੀਤੀ ਜਾਂਦੀ ਹੈ ਤੇ ਉਹਨੂੰ ਖਲਨਾਇਕ ਨਹੀਂ ਮੰਨਿਆ ਜਾਂਦਾ। ਰਾਵਣ ਨੂੰ ਇੱਕ ਯੋਧਾ, ਬਹਾਦਰ, ਸ਼ਕਤੀਸ਼ਾਲੀ ਜਿਹੜਾ ਨਾਇਕ ਆ ਉਹ ਮੰਨਿਆ ਜਾਂਦਾ। ਉਹਨਾਂ ਦੇ ਨਜ਼ਰੀਏ ਅਨੁਸਾਰ ਬਈ ਜਦੋਂ ਜੰਗਲ ਦੇ ਵਿੱਚ ਜਿਹੜੀ ਸਰੂਪਨਖਾ ਉਹ ਇਹਨਾਂ ਨੂੰ ਮਿਲੀ ਹੈ ਤੇ ਰਾਜਕੁਮਾਰ ਸੀ, ਸੋਹਣੇ ਸੁਨੱਖੇ ਸੀ, ਉਹਨਾਂ ਵੇਲਿਆਂ ਦੇ ਵਿੱਚ ਆਪਦਾ ਪਤੀ ਆਪ ਚੁਣਨ ਦੀ ਰਵਾਇਤ ਸੀਗੀ। ਸੀਤਾ ਨੇ ਵੀ ਤਾਂ ਆਪਦੀ ਮਰਜ਼ੀ ਨਾਲ ਆਪਦਾ ਪਤੀ ਸਵੈਂਵਰ ਜਿਹਨੂੰ ਕਹਿੰਦੇ ਆ ਵੀ ਆਪਦਾ ਘਰ ਵਾਲਾ ਆਪ ਚੁਣਨ, ਹਰ ਵੇਲੇ ਦੇ ਵਿੱਚ ਆਪਦੀ ਇੱਕ ਪ੍ਰੋਪਰਟੀ, ਇੱਕ ਰਵਾਇਤ ਚੱਲਦੀ ਆਉਂਦੀ ਹੈ। ਤੋ ਇਸ ਰਵਾਇਤ ਅਨੁਸਾਰ ਜੇਕਰ ਉਹਨੇ ਇਹਨਾਂ ਨੂੰ ਪੁੱਛਿਆ ਜਾਂ ਇਹਨਾਂ ਨੇ ਉਹਦੇ ਨਾਲ ਗੱਲਾਂ ਬਾਤਾਂ 'ਚ ਉਹਦੇ ਨਾਲ ਕਿਹਾ ਵੀ ਤੁਸੀਂ, ਉਹਨੇ ਕਿਹਾ ਮੇਰੇ ਨਾਲ ਵਿਆਹ ਕਰ ਲਓ, ਰਾਮਚੰਦਰ ਕਹਿੰਦਾ ਮੈਂ ਤਾਂ ਵਿਆਹਿਆ ਹੋਇਆ, ਲక్ష్మణ ਕੋਲੇ ਭੇਜਤੀ। ਲక్ష్మణ ਨੇ ਫੇਰ ਕੋਈ ਉਹ ਆਪਸ ਵਿੱਚ ਹੀ ਉੱਥੇ ਜੋ ਵੀ ਘਟਨਾਕ੍ਰਮ ਵਾਪਰਿਆ ਦੱਸਦੇ ਇਹ ਆ। ਮੈਂ ਅੱਜ ਸਾਡੇ ਜਿਹੜੇ ਬਹੁਤ ਹੀ ਸਿੱਖ ਕੌਮ ਦੇ ਉੱਘੇ ਪ੍ਰਚਾਰਕ ਨੇ ਭਾਈ ਸੰਤ ਸਿੰਘ ਜੀ ਮਸਕੀਨ, ਹੁਣ ਤਾਂ ਉਹ ਚਲਾਣੇ ਕਰ ਗਏ, ਪਰ ਮੈਂ ਅੱਜ ਉਹਨਾਂ ਦੀਆਂ ਸਾਰੀਆਂ ਵੀਡੀਓ ਸੁਣ ਰਿਹਾ ਸੀ। ਉੱਥੇ ਇਹ ਉਹ ਦੱਸ ਰਹੇ ਸੀਗੇ ਕਿ ਜਿਹੜਾ ਇਹ ਰਾਵਣ ਸੀਗਾ ਉਹ ਬੜਾ ਗਿਆਨਵਾਨ ਮਨੁੱਖ ਸੀ ਤੇ ਬਹੁਤ ਹੀ ਜ਼ਿਆਦਾ ਚੰਦ ਤੇ ਸੂਰਜ ਦੀ ਰੋਸ਼ਨੀ ਤੋਂ ਉਹਦੇ ਰਸੋਈ ਪੱਕਦੀ ਸੀ। ਯਾਨੀ ਕਿ ਅੱਜ ਦੇ ਦੌਰ ਵਿੱਚ ਆਪਾਂ ਜਦੋਂ ਦੇਖਦੇ ਆ, ਹੁਣ ਚੱਲ ਪਈਆਂ ਗੱਲਾਂ ਕਿ ਸੂਰਜ ਦੀ ਰੋਸ਼ਨੀ ਇਕੱਠੀ ਕਰਕੇ ਉਹ ਤੋਂ ਲਾਈਟਾਂ ਜਗਾਈ ਜਾਂਦੇ ਆ, ਹੋਰ ਬੜਾ ਕੁਛ, ਸੌਰ ਊਰਜਾ ਦਾ ਚੱਲਿਆ। ਤੋ ਉਹ ਉਸ ਵੇਲੇ 'ਚ ਕਰੀ ਫਿਰਦਾ ਸੀ ਕੰਮ ਇਹ। ਜਾਂ ਕਹਿੰਦੇ ਆ ਵੀ ਉਹਨੇ ਸਾਰੇ ਜਿਹੜਾ ਉਹਦਾ ਸ਼ਹਿਰ ਸੀ ਉਹਦੇ ਉੱਤੇ ਸੋਨੇ ਦੀ ਪਾਣ ਚਾੜੀ ਹੋਈ ਸੀ, ਜਿਵੇਂ ਕਹਿੰਦੇ ਆ ਵੀ ਸੋਨੇ ਦੀ ਲੰਕਾ ਸੀ। ਜਾਂ ਉਹ ਸੋਨੇ ਦਾ ਬੜਾ ਮਾਹਿਰ ਸੀ, ਉਹਦੇ ਕੋਲੇ ਰਸਾਇਣ ਸੀ, ਜਾਂ ਸੋਨਾ ਬੜਾ ਸੀ, ਅਮੀਰ ਬੜਾ ਸੀ, ਸਮਝ ਲਓ। ਫਿਰ ਕੁੱਲ ਮਿਲਾ ਕੇ ਉਹ ਇੱਕ ਗਿਆਨਵਾਨ ਮਨੁੱਖ ਸੀ, ਜਿਹੜਾ ਜੇਕਰ ਉਹ ਆਪਦੇ ਕਬੀਲੇ ਦਾ ਮੁਖੀ ਜਾਂ ਸਰਦਾਰ ਹੈ ਜਾਂ ਉਹ ਰਾਜਾ ਆ ਤੇ ਉਹਦੀ ਜਿਹੜੀ ਭੈਣ ਆ ਉਹ ਬੜੀ ਰਿਸਪੈਕਟਡ, ਸਤਿਕਾਰਯੋਗ ਹੀ ਹੋਊਗੀ। ਤੇ ਜੇ ਉਹਨੇ ਰਾਜਕੁਮਾਰ ਸਮਝ ਕੇ ਇਹਨਾਂ ਨਾਲ ਗੱਲ ਕਰ ਲਈ ਤਾਂ ਉਹਦੀ ਇਨਸਲਟ ਕਰਨੀ, ਬੇਇੱਜ਼ਤੀ ਕਰਨੀ, ਉਹਦਾ ਨੱਕ ਵੱਢ ਦੇਣਾ। ਨੱਕ ਵੱਢਣ ਦੇ ਅਰਥ ਦੋ ਬਣਦੇ ਆ ਪੰਜਾਬੀ 'ਚ, ਤਾਂ ਆਪਣੇ ਕਹਿ ਦਿੰਦੇ ਆ ਕਿਸੇ ਦੀ ਬੇਇੱਜ਼ਤੀ ਕਰਨਾ, ਵੀ ਮੇਰਾ ਤਾਂ ਨੱਕ ਹੀ ਵੱਢਿਆ ਗਿਆ, ਮੈਂ ਆਹ ਗੱਲ ਹੋ ਗਈ ਮੇਰੇ ਨਾਲ। ਤਾਂ ਉੱਥੇ ਅਸਲ ਵਿੱਚ ਨੱਕ ਵੱਢਿਆ ਜਾਂ ਉਹਦੀ ਬੇਇੱਜ਼ਤੀ ਕੀਤੀ ਤੇ ਉੱਥੇ ਰਾਵਣ ਨੇ ਇਹ ਮੰਨਿਆ ਕਿ ਇਹ ਅਸਲ ਵਿੱਚ ਤਾਂ ਮੇਰਾ ਨੱਕ ਵੱਢਿਆ ਗਿਆ, ਮੈਂ ਕਾਹਦਾ ਭਰਾ ਆ ਤੇ ਕਾਹਦਾ। ਕਿਉਂਕਿ ਅੱਜ ਦੀ ਤਰੀਕ ਵਿੱਚ ਵੀ ਜੇ ਕਿਸੇ ਨੂੰ ਪਤਾ ਲੱਗੇ ਵੀ ਮੇਰੀ ਭੈਣ ਦੀ ਬੇਇੱਜ਼ਤੀ ਕੀਤੀ ਆ, ਮੇਰੀ ਧੀ ਦੀ ਬੇਇੱਜ਼ਤੀ ਕੀਤੀ ਆ, ਮੇਰੇ ਪਰਿਵਾਰ ਦੀ ਕਿਸੇ ਹੋਰ ਔਰਤ ਦੀ ਬੇਇੱਜ਼ਤੀ ਕੀਤੀ ਹੈ, ਤਾਂ ਜਿਹੜਾ ਅਣਖ ਗੈਰਤ ਵਾਲਾ ਬੰਦਾ ਉਹ ਫਿਰ ਉੱਥੇ ਕੁਛ ਨਾ ਕੁਛ ਤਾਂ ਕਰਦਾ ਹੀ ਆ। ਸੋ ਇਸ ਨਜ਼ਰੀਏ ਤੋਂ ਜਦੋਂ ਦੇਖਦੇ ਆ ਤਾਂ ਜੋ ਰਾਵਣ ਨੇ ਕੀਤਾ ਉਹਦੇ ਨਾਲ ਆਪਣੀ ਅਸਹਿਮਤੀ ਹੋ ਸਕਦੀ ਹੈ। ਮੈਂ ਜਦੋਂ ਮਸਕੀਨ ਜੀ ਦੀ ਸੁਣ ਰਿਹਾ ਸੀ ਆ ਕਿ ਰਾਵਣ ਨੂੰ ਮੂਰਖ ਕਿਉਂ ਆਖਿਆ ਹੋਇਆ ਗੁਰਬਾਣੀ, ਉਹਨਾਂ ਨੇ ਇਸੇ ਨਜ਼ਰੀਏ ਤੋਂ ਗੱਲ ਆਖੀ ਕਿ ਉਹਦਾ ਜਿਹੜਾ ਇਹ ਕੰਮ ਸੀ ਐਡਾ ਬਲਸ਼ਾਲੀ ਯੋਧਾ, ਗਿਆਨਵਾਨ, ਸਾਰਾ ਕੁਝ, ਫਿਰ ਅਕਲ ਤੇ ਪੜਦਾ ਹੀ ਪੈ ਗਿਆ ਨਾ। ਜਿਹੜਾ ਉਹਨੇ, ਜੇ ਉਹਦਾ ਕੋਈ ਚੱਕਰ ਸੀਗਾ, ਲੜਾਈ ਸੀ, ਉਹ ਰਾਵਣ ਨਾਲ, ਰਾਮਚੰਦਰ ਨਾਲ ਲੜਦਾ, ਲక్ష్మణ ਨਾਲ ਲੜਦਾ। ਉਹ ਜਿਹੜਾ ਸੀਤਾ ਨੂੰ ਅਗਵਾ ਕੀਤਾ ਹੈ, ਭਾਵੇਂ ਇਹ ਗੱਲ ਆਪਦੀ ਥਾਂ ਤੇ ਆ ਕਿ ਉਹਨੇ ਆਪਦੇ ਮਹਿਲਾਂ 'ਚ ਨਹੀਂ ਰੱਖਿਆ, ਉਹਦੀ ਇੱਜ਼ਤ ਨੂੰ ਪਾਕ ਪਵਿੱਤਰ ਉਹਨੂੰ ਰੱਖਣ ਦੇ ਇਰਾਦੇ ਨਾਲ ਅਸ਼ੋਕ ਵਾਟਕਾ ਵਿੱਚ ਔਰਤਾਂ ਦੇ ਪਹਿਰੇ 'ਚ ਰੱਖਿਆ,
ਰੱਖਿਆ ਕਰਨ ਵਾਲੀਆਂ ਜਿਹੜੀਆਂ, ਜਿਵੇਂ ਆਪਾਂ ਬਾਡੀਗਾਰਡ ਅੱਖਰ ਵਰਤ ਲੈਂਦੇ ਅੱਜ ਕੱਲ, ਗਾਰਡ ਅੱਖਰ ਵਰਤਦੇ ਆ, ਉੱਥੇ ਉਹਨੇ ਰਕਸ਼ਕ ਹਿੰਦੀ ਦਾ ਜਾਂ ਸੰਸਕ੍ਰਿਤ ਦਾ ਅੱਖਰ ਆ। ਜਿਹੜੀਆਂ ਲੇਡੀਜ਼ ਨੇ ਉਹ ਰਾਖਸ਼ਣੀਆਂ ਕਹਿ ਦਿੰਦੇ ਨੇ। ਆਪਣੇ ਇੱਥੇ ਹੁਣ ਨਵਾਂ ਹੀ ਅਰਥ ਇਹਦਾ ਬਣਾ ਲਿਆ ਆਪਾਂ ਬਈ, ਖਨੀ ਉਹ ਬੜੇ ਭੈੜੇ ਜਾਂ ਮਾੜੇ, ਅਸਲ ਵਿੱਚ ਤਾਂ ਰਾਖਸ਼ਕ ਜਾਂ ਰਕਸ਼ਕ ਦਾ ਬਣਿਆ। ਤੋ ਉੱਥੇ ਉਹਨਾਂ ਦੇ ਔਰਤਾਂ ਦੇ ਪਹਿਰੇ 'ਚ ਉਹ ਰੱਖਦਾ ਉਹਨੂੰ। ਅਖੀਰ ਜਦੋਂ ਇਹਨਾਂ ਨੂੰ ਪਤਾ ਲੱਗਦਾ, ਲੜਾਈ ਹੁੰਦੀ ਆ ਜੰਗ ਦੇ ਵਿੱਚ, ਹੁਣ ਵਿਭੀਸ਼ਣ ਆ ਜਿਹੜਾ, ਉਹਨੂੰ ਹਿੰਦੂ ਭਾਈਚਾਰਾ ਆਰੀਅਨ ਨਸਲ ਵਾਲੇ ਕਹਿੰਦੇ ਆ ਵੀ ਉਹ ਚੰਗਾ ਇਨਸਾਨ ਸੀ, ਪਰ ਉਹਨੇ ਤਾਂ ਆਪਦੇ ਭਰਾ ਨਾਲ ਗਦਾਰੀ ਕੀਤੀ। ਅੱਜ ਦੀ ਤਰੀਕ ਵਿੱਚ ਵੀ ਆਪਾਂ ਕਹਿੰਦੇ ਆ ਘਰ ਦਾ ਭੇਤੀ ਲੰਕਾ ਢਾਹੇ। ਜੇ ਲੰਕਾ ਢਾਉਣ ਵਾਲਾ, ਭੇਤ ਦੇਣ ਵਾਲਾ ਭਰਾ ਜਿਹੜਾ ਉਹ ਨਾ ਹੁੰਦਾ, ਤਾਂ ਫੇਰ ਸਿੱਧੀ ਜੀ ਗੱਲ ਆ ਵੀ ਰਾਮਚੰਦਰ ਦਾ ਭਰਾ ਲక్ష్మణ ਉਹਦੇ ਨਾਲ ਸੀ ਤੇ ਰਾਵਣ ਦਾ ਭਰਾ ਉਹਦੇ ਨਾਲ ਨਹੀਂ ਨਿਭਿਆ। ਇਵੇਂ ਹੀ ਆਪਣੀ ਕੌਮ 'ਚ ਵੀ ਜੇਕਰ ਆਪਣੀ ਕੌਮ ਭਾਈਚਾਰਾ ਇਕਜੁੱਟ ਹੋਵੇ ਤਾਂ ਕਿਹਦੀ ਮਜਾਲ ਆ ਸਾਡੇ ਉੱਤੇ ਭਾਰੂ ਹੋਣ ਦੀ। ਪਰ ਜਦੋਂ ਭਰਾ ਸਾਥ ਨਾ ਦੇਣ, ਇੱਕ ਦੂਜੇ ਦੇ ਨਾਲ ਖਹਿਣ ਤੇ ਲੱਤਾਂ ਖਿੱਚਣ, ਫਿਰ ਕੰਮ ਖਰਾਬ ਹੁੰਦਾ। ਸੋ ਜਿਹੜਾ ਵਿਭੀਸ਼ਣ ਨੇ ਕੀਤਾ, ਉਹਦੇ ਕਰਕੇ ਵੈਸੇ ਤਾਂ ਜਿਹੋ ਜਿਹਾ ਉੱਥੇ ਸਿਨੈਰੀਓ ਆ, ਲੱਗਦਾ ਇਹੀ ਆ ਕਿ ਸਾਰੀ, ਉਹ ਮੈਂ ਦੇਖੀ ਸੀ ਜਦੋਂ ਰਮਾਇਣ ਆਉਂਦੀ ਸੀ ਟੀਵੀ ਤੇ, ਰਾਵਣ ਹਰ ਹੀਲੇ ਭਾਰੂ ਰਿਹਾ। ਜਿੰਨਾ ਟਾਈਮ ਸਾਰੀ ਜਿਹੜੀ ਅੰਦਰਲੀ ਗੱਲ ਸੀ, ਭੇਤ ਸੀ, ਜਿਵੇਂ ਮੁਖਬਰੀ ਕਰਕੇ, CID ਕਰਕੇ, ਜਿਵੇਂ ਅੱਜ ਕੱਲ ਖੁਫੀਆ ਏਜੰਸੀਆਂ ਇੱਕ ਦੂਜੇ ਮੁਲਕ ਦਾ ਭੇਤ ਲੈਂਦੀਆਂ ਨੇ, ਸੈਟੇਲਾਈਟ ਰਾਹੀਂ ਵੀ, ਹੋਰ ਵੀ ਕਈ ਤਰੀਕੇ ਨੇ। ਤੋ ਉਵੇਂ ਉਹ ਸਾਰੀ ਜਿਹੜੀ ਮੁਖਬਰੀ ਆ, ਉਹ ਜਦੋਂ ਨਾ ਟਾਈਮ ਨਹੀਂ ਮਿਲੀ ਅੰਦਰਲੀ ਖਬਰ, ਉਹਨਾਂ ਟਾਈਮ ਤਾਂ ਰਾਵਣ ਦੀ ਹੋਈ ਬੱਲੇ ਬੱਲੇ ਦਿਖੀਗਾ। ਉਹ ਰਾਵਣ ਜਿਹੜਾ, ਉਹ ਜਦੋਂ ਇਸ ਜੰਗ ਵਿੱਚ ਹਾਰਿਆ ਤਾਂ ਆਪਦੇ ਭਰਾ ਕਰਕੇ ਮਾਰਿਆ। ਘਰ ਪਾਟ ਗਿਆ, ਰਾਵਣ ਵੀ ਮਰ ਗਿਆ। ਘਰ ਪਾਟਾ ਦਹਿਸਰ ਮਾਰੇ, ਦਹਿਸਰ ਮਰ ਗਏ। 10 ਸਿਰਾਂ ਵਾਲਾ ਰਾਵਣ ਜਿਹੜਾ ਬੇਵਕੂਫੀ ਕਰ ਗਿਆ, ਔਰਤ ਨੂੰ ਹੱਥ ਪਾਇਆ, ਤੇ ਉਸ ਗੱਲ ਦੇ ਵਿੱਚ ਜਿਹੜਾ ਨੁਕਸਾਨ, ਜਿਹੜੀ ਜੰਗ ਹੋਈ, ਉਹ ਜੰਗ ਦੇ ਵਿੱਚ ਵਿਭੀਸ਼ਣ ਜਿਹੜਾ ਹੈ, ਜੇ ਉਹ ਗਦਾਰੀ ਨਾ ਕਰੇ ਤਾਂ ਰਾਵਣ ਜਿਹੜਾ ਹੈ ਉਹਨੇ ਫਤਿਹ ਹੋਣੀ ਸੀ, ਜਿੱਤ ਹੋਣੀ ਸੀ। ਇਹ ਗੱਲ ਇਸ ਕਰਕੇ ਮੈਂ ਕਹਿ ਰਿਹਾ ਕਿ ਦੁਨੀਆ ਦੇ ਵਿੱਚ ਇੱਕ ਦਸਤੂਰ ਚੱਲਿਆ ਆ ਰਿਹਾ ਕਿ ਜਿਹੜਾ ਜਿੱਤ ਜਾਂਦਾ ਨਾ, ਉਹ ਠੀਕ ਆ, ਚਾਹੇ ਉਹ ਜਿਹੜੇ ਮਰਜ਼ੀ ਢੰਗ ਤਰੀਕੇ ਨਾਲ ਛਲ ਕਪਟ ਨਾਲ ਜਿੱਤਿਆ ਹੋਵੇ। ਕਹਿੰਦੇ ਜਿਹੜਾ ਜਿੱਤ ਗਿਆ ਉਹ ਠੀਕ ਆ। ਇਹ ਜਿਹੜੀ ਗੱਲ ਆ, ਇਹਦੇ ਤਹਿਤ ਬਾਅਦ ਵਿੱਚ ਉਹਨੂੰ ਭਗਵਾਨ ਵੀ ਬਣਾਤਾ ਲਿਖਣ ਵਾਲਿਆਂ ਨੇ। ਉਹਦੇ ਨਾਲ ਬਹੁਤ ਸਾਰੀਆਂ ਸ਼ਕਤੀਆਂ ਜੋੜ ਦਿੱਤੀਆਂ ਗਈਆਂ। ਉਹ ਰਾਜਾ ਰਾਮਚੰਦਰ ਭਗਵਾਨ ਸ਼੍ਰੀ ਰਾਮ ਵੀ ਬਣਾ ਧਰਿਆ, ਤੇ ਉਹ ਐਡਾ ਵੱਡਾ ਬਣ ਗਿਆ ਕਿ ਰਾਵਣ ਜਿਹੜਾ ਹੈ, ਉਹਦੇ ਕਿਸੇ ਗੁਣ ਦੀ, ਕਿਸੇ ਹੋਰ ਗੱਲ ਦੀ ਕੋਈ ਕਦਰ ਨਹੀਂ। ਜਦੋਂ ਕਿ ਉਸੇ ਰਮਾਇਣ ਦੇ ਵਿੱਚ ਦਿਖਾਇਆ ਗਿਆ ਕਿ ਜਦੋਂ ਲక్ష్మణ ਨੂੰ ਰਾਮਚੰਦਰ ਅਖੀਰਲੇ ਸਮੇਂ ਹੁਕਮ ਕਰਦਾ ਹੈ ਕਿ ਭਾਈ ਤੂੰ ਇਹ ਤੋਂ ਕੋਈ ਗੁਰ ਲੈ ਲਾ, ਇਹ ਬੜਾ ਗਿਆਨਵਾਨ ਹੈ, ਇਹਦੇ ਪੈਰਾਂ ਵਾਲੇ ਪਾਸੇ ਖੜ ਕੇ ਕੋਈ ਇਹਦੇ ਤੋਂ ਗੱਲ ਸਿੱਖ ਲਾ। ਜੈਸਾ ਰਾਵਣ ਦੀ, ਉਹ ਰਾਮਚੰਦਰ ਵੀ ਇੱਕ ਤਰੀਕੇ ਨਾਲ ਉਹਦੀ ਗੱਲ ਦੀ ਕਦਰ ਕਰਦਾ ਕਿ ਇਹ ਬੰਦਾ ਕੁਝ ਹੈ। ਉਹਨੂੰ ਇੰਨਾ ਜ਼ਿਆਦਾ ਮਾੜਾ ਤੇ ਭੈੜਾ ਜਿਹੜਾ ਅੱਜ ਦੇ ਦੌਰ ਵਿੱਚ ਦਰਸਾਇਆ ਦਿਖਾਇਆ ਜਾ ਰਿਹਾ, ਇਹ ਗੱਲ ਕੋਈ ਸਮਝ ਨਹੀਂ ਲੱਗਦੀ। ਇਹਦਾ ਮਤਲਬ ਇਹ ਆ ਕਿ ਕਹਾਣੀ ਅਸਲ ਵਿੱਚ ਕੁਝ ਹੋਰ ਹੋਣੀ ਆ, ਬਾਅਦ ਵਿੱਚ ਟੋਟ ਕੇ ਜੋੜਨ ਵਾਲਿਆਂ ਨੇ ਕੁਛ ਦਾ ਕੁਛ ਬਣਾ ਧਰਿਆ। ਹਕੀਕਤ ਤਾਂ ਫਿਰ ਉਹ ਗੱਲ ਜਿਹੜੀ ਨਹਿਰੂ ਨੇ ਲਿਖੀ ਆ ਕਿ ਆਰੀਅਨ ਨਸਲ ਦੇ ਇੱਕ ਰਾਜੇ ਰਾਮਚੰਦਰ ਦੀ ਦੱਖਣੀ ਭਾਰਤ ਦੇ ਇੱਕ ਰਾਜੇ ਰਾਵਣ ਨੂੰ ਹਰਾਉਣ ਦੀ ਕਹਾਣੀ ਹੈ। ਸੋ ਅਸਲ ਵਿੱਚ ਜਿਹੜਾ ਭਾਰਤ ਦੇ ਵਿੱਚ ਜਦੋਂ ਆਰੀਅਨ ਨਸਲ ਆਈ ਆ, ਤੇ ਇੱਥੋਂ ਦੇ ਜਿਹੜੇ ਲੋਕ, ਜਿਹੜੀ ਸਿੰਧੂ ਘਾਟੀ ਦੀ ਸਭਿਅਤਾ, ਉਹਨੂੰ ਜਦੋਂ ਦਰੜਿਆ, ਸਾਮ ਦਾਮ ਦੰਡ ਭੇਦ ਹਰ ਸੰਭਵ ਤਰੀਕਾ ਵਰਤ ਕੇ ਇਹ ਲੋਕ ਹਰਾ ਦਿੱਤੇ ਗਏ। ਤੇ ਇੱਥੇ ਲੋਕਾਂ ਦਾ ਕਬਜ਼ਾ ਜਿਨ੍ਹਾਂ ਦਾ ਹੋਇਆ ਆਰੀਅਨ ਨਸਲ ਦਾ, ਉਹ ਫਿਰ ਅੱਗੇ ਵਧੀ ਗਏ। ਤੇ ਜਿੱਤਣ ਤੋਂ ਬਾਅਦ ਫਿਰ ਜੇਤੂ ਦੇ ਹਿਸਾਬ ਨਾਲ ਗੱਲਾਂ, ਜਿਵੇਂ ਕਹਿੰਦੇ ਆ ਨਾ ਵੀ ਜਦੋਂ ਸ਼ੇਰ ਦਾ ਸ਼ਿਕਾਰ ਕਰ ਲਈਦਾ, ਫਿਰ ਸ਼ਿਕਾਰੀ ਕਹਾਣੀ ਆਪਦੇ ਹਿਸਾਬ ਨਾਲ ਲਿਖਦਾ ਵੀ ਮੈਂ ਐ ਕੀਤਾ, ਮੈਂ ਉਹ ਕੀਤਾ। ਜਾਂ ਜਿਹੜੇ
ਸ਼ਿਕਾਰੀ ਦੇ ਪੱਖ ਦੇ ਬੰਦੇ ਹੁੰਦੇ ਆ, ਉਹ ਕਹਾਣੀ ਉਸ ਤਰੀਕੇ ਨਾਲ ਬਿਆਨ ਕਰਦੇ ਆ, ਬਈ ਦੇਖਿਆ ਸਾਡਾ ਬੰਦਾ ਕਿੱਡਾ ਘੈਂਟ ਆ ਜਿਹਨੇ ਸ਼ੇਰ ਮਾਰਤਾ। ਪਰ ਸ਼ੇਰ ਕਿਵੇਂ ਲੜਿਆ, ਸ਼ੇਰ ਕਿਵੇਂ ਹਰਿਆ, ਕਿਹੜੀ ਚਾਲ ਪੁੱਠੀ ਪੈ ਗਈ, ਇਹ ਗੱਲਾਂ ਤਾਂ ਸ਼ੇਰ ਜਾਣਦਾ ਨਾ। ਸ਼ੇਰ ਦੀਆਂ ਗੱਲਾਂ ਕਿਹਨੇ ਲਿਖਣੀਆਂ ਇੱਥੇ। ਸੋ ਹਾਰੀ ਹੋਈ ਧਿਰ ਜਿਹੜੀ ਆ ਉਹ ਜੀ ਝੂਠੀ ਹੁੰਦੀ ਆ, ਉਹ ਜੀ ਗਲਤ ਹੁੰਦੀ ਆ, ਤੇ ਜਿਹੜਾ ਜਿੱਤ ਜਾਂਦਾ ਉਹ ਸਹੀ ਹੁੰਦਾ। ਇਸ ਨੁਕਤੇ ਨੇ ਇਹ ਗੱਲ ਵੀ ਢਕੀ ਆ ਕਿ ਵਿਭੀਸ਼ਣ ਨੇ ਕੰਮ ਖਰਾਬ ਕੀਤਾ। ਜੇ ਕਿਤੇ ਵਿਭੀਸ਼ਣ ਕੰਮ ਨਾ ਕਰਦਾ ਫਿਰ ਕਹਾਣੀ ਹੋਰ ਹੋਣੀ ਸੀ, ਫਿਰ ਪਤਾ ਨਹੀਂ ਰਾਵਣੀ ਦੇਵਤਾ ਮੰਨਿਆ ਹੋਣਾ ਸੀਗਾ। ਸੋ ਜਿਹੜਾ ਇਸ ਘਟਨਾਕ੍ਰਮ ਤੋਂ ਅੱਗੇ ਗੱਲ ਆਉਂਦੀ ਹੈ ਕਿ ਉਹਨੂੰ ਜਿਹੜੇ ਨਾਇਕ ਮੰਨਦੇ ਆ, ਜਿਹੜੇ ਜਿਹੜੇ ਵੀਰ ਭਰਾ ਨੂੰ ਮੇਰੀ ਕਿਸੇ ਗੱਲ ਦੀ ਪ੍ਰੋਬਲਮ ਆ, ਸਮੱਸਿਆ ਹੋਣੀ ਚਾਹੀਦੀ ਆ, ਸਹੀ ਗੱਲ ਆ, ਤਾਂਹੀਓ ਕਰਿਓਸਿਟੀ ਚੋਂ ਤੁਸੀਂ ਕੋਈ ਗੱਲ ਸਿੱਖਦੇ, ਤਾਂ ਗੂਗਲ ਉੱਤੇ ਸਰਚ ਜ਼ਰੂਰ ਮਾਰਿਓ, ਕੁਝ ਗੱਲਾਂ ਤੁਹਾਨੂੰ ਉੱਥੋਂ ਮਿਲਣਗੀਆਂ ਕਿ ਕਿੰਨੇ ਹੀ ਥਾਂ ਨੇ ਇਸ ਭਾਰਤ ਵਿੱਚ ਜਿੱਥੇ ਰਾਵਣ ਨੂੰ ਨਾਇਕ ਮੰਨ ਕੇ ਉਹਨੂੰ ਸਤਿਕਾਰ ਦਿੱਤਾ ਜਾਂਦਾ। ਇੱਥੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਪਾਇਲ ਨਾਂ ਦਾ ਇੱਕ ਬੜਾ ਕਸਬਾ ਹੈ, ਇੱਥੇ ਵੀ ਉਹਦਾ ਬੁੱਤ ਜਿਹੜਾ ਹੈ ਸਤਿਕਾਰਿਆ ਜਾਂਦਾ। ਵੀਡੀਓ YouTube ਤੇ ਬਹੁਤ ਪਈਆਂ ਨੇ। ਵੀਡੀਓ ਤਾਂ ਉੱਥੇ ਇੱਕ ਇਹ ਵੀ ਤੁਹਾਨੂੰ ਮਿਲ ਜੂਗੀ ਕਿ ਸੰਭੂਕ ਨਾਂ ਦਾ ਰਿਸ਼ੀ ਆ ਜਿਹੜਾ, ਉਹ ਪਾਠ ਕਰ ਰਿਹਾ, ਤਪੱਸਿਆ ਕਰ ਰਿਹਾ, ਰੱਬ ਦਾ ਨਾਮ ਲੈ ਰਿਹਾ, ਤੇ ਬਾਹਮਣ ਜਾ ਕੇ ਪੰਪ ਮਾਰਦਾ ਹੈ ਰਾਮਚੰਦਰ ਨੂੰ ਕਿ ਤੇਰੇ ਰਾਜ ਵਿੱਚ ਇੱਕ ਛੋਟੀ ਉਮਰ ਦਾ ਬਾਹਮਣਾ ਦਾ ਮੁੰਡਾ ਇਸ ਕਰਕੇ ਮਰ ਗਿਆ ਕਿ ਉਹ ਜਿਹੜਾ ਸ਼ੰਭੂਕ ਰਿਸ਼ੀ ਆ ਉਹ ਰੱਬ ਦਾ ਨਾਮ ਲਈ ਜਾਂਦਾ। ਇੰਨੀ ਗੱਲ ਦੇ ਉੱਤੇ ਆ ਮੈਂ ਹੁਣੇ ਉਹਦੀ ਸਾਰੀ, ਕਿਉਂਕਿ ਮੈਨੂੰ ਲੱਗਦਾ ਹੁੰਦਾ ਵੀ ਧਰਮ ਨਾਲ ਜੁੜੇ, ਕਿਸੇ ਹੋਰ ਧਰਮ ਦੇ ਨਾਲ ਜੁੜੇ ਮਸਲੇ ਤੇ ਗੱਲ ਕਰਨ ਤੋਂ ਪਹਿਲਾਂ ਤੁਸੀਂ ਉਹਨਾਂ ਦਾ ਪੱਖ ਜ਼ਰੂਰ ਸਮਝੋ। ਮੈਂ ਉਹ ਵੀਡੀਓ ਹੁਣੇ ਤੁਹਾਡੇ ਨਾਲ ਇੱਥੇ ਲਾਈਵ ਹੋਣ ਤੋਂ ਪਹਿਲਾਂ ਦੇਖੀ ਹੈ। ਰਾਮਚੰਦਰ ਨੂੰ ਸ਼ੰਭੂਕ ਦੇ ਕਿਸੇ ਤਰਕ ਦੇ ਸਾਹਮਣੇ ਉਹ ਖੜਦਾ ਨਹੀਂ ਹੈਗਾ, ਉਹਨੂੰ ਗੱਲ ਨਹੀਂ ਆਉਂਦੀ ਹੈਗੀ, ਪਰ ਉਹ ਬਾਹਮਣ ਖੜਾ ਕੋਲੇ ਪੰਪ ਮਾਰੀ ਜਾਂਦਾ ਵੀ ਤੂੰ ਇਹਦੀ ਗੱਲ ਨਾ ਸੁਣ, ਚੁੱਪ ਕਰਕੇ ਗਾਟਾ ਲਾ ਦੇ, ਮਾਰ ਦੇ ਪਰ। ਹੁਣ ਇੱਕ ਪਾਸੇ ਸਾਡਾ ਧਰਮ ਹੈ ਜਿਹੜਾ ਕਹਿ ਰਿਹਾ ਕਿ ਜੇ ਰੱਬ ਦਾ ਨਾਮ ਨਹੀਂ ਲੈਣਾ ਤੂੰ ਫਿਰ ਇੱਥੇ ਧਰਤੀ ਤੇ ਆਇਆ ਕੀ ਕਰਨ, ਕਾਹੇ ਜਗ ਆਏ ਰਾਮ ਰਾਜੇ। ਰੱਬ ਦਾ ਨਾਮ ਲਓ, ਪ੍ਰਭੂ ਦਾ ਸਿਮਰਨ ਕਰੋ, ਉਹਦਾ ਸ਼ੁਕਰ ਕਰੋ, ਸੱਚੇ ਪਾਤਸ਼ਾਹ ਦਾ ਸਿਮਰਨ ਕਰੋ। ਥਾਂ ਥਾਂ ਤੇ ਇੱਥੇ ਸਾਡੇ ਕਾਰਾਂ ਤੇ ਸਟicker ਲਾਈ ਫਿਰਦੀ ਆ ਦੁਨੀਆ, ਸਿਮਰਨ, ਸ਼ੁਕਰਾਨਾ, ਅਰਦਾਸ ਕਰੋ ਜੀ। ਤੇ ਇੱਥੇ ਤਾਂ ਅਰਦਾਸ ਵੇਲੇ ਅਸੀਂ ਕਹਿੰਦੇ ਆ ਦੋਏ ਟਾਈਮ ਅਰਦਾਸ ਕਰਨ ਮੌਕੇ, ਸੇਈ ਪਿਆਰੇ ਮੇਲ ਜਿਨ ਮਿਲਿਆ ਤੇਰਾ ਨਾਮ ਚੇਤਾ। ਉਹ ਜਿਹੜਾ ਸਾਡਾ ਸੋਚ ਪ੍ਰਬੰਧ ਆ ਸਿੱਖ ਕੌਮ ਦਾ, ਇਹਦੇ ਹਿਸਾਬ ਦੇ ਵਿੱਚ ਤੇ ਬ੍ਰਾਹਮਣਵਾਦ ਦੇ ਹਿਸਾਬ 'ਚ ਜਿਹੜਾ ਫਰਕ ਆ ਨਾ ਉਹ ਇੱਥੇ ਦੇ। ਅਸੀਂ ਸ਼ੰਭੂਕ ਰਿਸ਼ੀ ਦਾ ਕਤਲ ਜਿਹੜਾ ਹੈ, ਜਾਂ ਵਿਭੀਸ਼ਣ ਦੀ ਜਿਹੜੀ ਗਦਾਰੀ ਹੈ, ਜਾਂ ਜਿਹੜਾ ਸਰੂਪ ਨਖਾ ਨਾਲ ਬਦਸਲੂਕੀ ਹੋਈ ਹੈ, ਉਹਨੂੰ ਪੰਥ ਅਤੇ ਪੰਜਾਬ ਦੇ ਨਜ਼ਰੀਏ ਤੋਂ ਜੇ ਦੇਖੀਏ ਤਾਂ ਰਾਵਣ ਇੰਨਾ ਵੀ ਮਾੜਾ ਨਹੀਂ ਸੀ ਜਿੰਨਾ ਉਹਨੂੰ ਬ੍ਰਾਹਮਣਵਾਦੀ ਸੋਚ ਵਾਲੇ ਦਰਸਾਉਂਦੇ। ਉਹਦੇ ਨੁਕਸਾਂ ਦੀ, ਉਹਦੀਆਂ ਗੜਬੜਾਂ ਦੀ ਗੱਲ ਕਰਕੇ ਤਾਂ ਸਾਡੇ ਰਹਿਬਰਾਂ ਨੇ, ਗੁਰੂ ਸਾਹਿਬ ਨੇ ਉਹਨੂੰ ਮੂਰਖ ਵੀ ਆਖਿਆ, ਮੂਰਖ ਰਾਵਣ ਕਿਆ ਲੈ ਗਏ। ਉਹ ਜਿਹੜਾ ਅੱਜ ਦਾ ਦੌਰ ਆ, ਇਹ ਗੱਲ ਮੈਂ ਇਸ ਕਰਕੇ ਕਰ ਰਿਹਾ ਕਿ ਹਜ਼ਾਰਾਂ ਲੋਕ, ਲੱਖਾਂ ਲੋਕ ਇਸ ਭਾਰਤ ਦੇ ਜਿਹੜੇ ਅਨ ਆਰੀਅਨ ਨੇ, ਜਿਹੜੇ ਭਾਰਤ ਦੇ ਮੂਲ ਵਾਸੀ ਨੇ, ਜਿਹੜੀਆਂ ਬਰਾਦਰੀਆਂ ਦੇ ਲੋਕਾਂ ਨੂੰ ਸਦੀਆਂ ਪਹਿਲਾਂ ਬਾਹਰੋਂ ਆਏ ਬ੍ਰਾਹਮਣਵਾਦੀਆਂ ਨੇ ਲੁੱਟ ਖਸੁੱਟ ਕਰਕੇ ਸ਼ੂਦਰ ਬਣਾਇਆ, ਦਾਸ ਬਣਾਇਆ, ਗੁਲਾਮ ਬਣਾਇਆ, ਉਹ ਕਿਹੜੇ ਹਿਸਾਬ ਨਾਲ ਦੁਸਹਿਰੇ ਤੇ ਦੀਵਾਲੀ ਦੇ ਤਿਉਹਾਰ ਮਨਾਉਂਦੇ। ਹੁਣ ਜੇਕਰ ਘੱਲੂ ਘਾਰੇ ਵਾਪਰੇ ਸਾਡੀ ਕੌਮ ਤੇ, ਕੀ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਨੂੰ ਜਸ਼ਨ ਮਨਾ ਸਕਦੇ ਹਾਂ? ਕੀ ਸਿੱਖ ਛੋਟੇ ਵੱਡੇ ਘੱਲੂ ਘਾਰੇ, ਜਾਂ ਜਿਹੜਾ ਸਾਡਾ ਦਿੱਲੀ 'ਚ ਜਾਂ ਅੰਮ੍ਰਿਤਸਰ 'ਚ 84 'ਚ ਘਾਣ ਹੋਇਆ, ਇਹਨੂੰ ਸੈਲੀਬ੍ਰੇਟ ਕਰ ਸਕਦੇ ਹਾਂ? ਕੀ ਅਸੀਂ ਸੰਤ ਭਿੰਡਰਾਂ ਵਾਲਿਆਂ ਨੂੰ, ਸ਼ਹੀਦ ਕਰਨ ਵਾਲੇ ਉਹਨਾਂ ਲੋਕਾਂ ਨੂੰ ਨਾਇਕ ਮੰਨ ਸਕਦੇ ਹਾਂ? ਕਦੇ ਨਹੀਂ ਹੋ ਸਕਦਾ। ਫਿਰ ਆਰੀਅਨ ਨਸਲ ਦੇ ਉਹ ਯੋਧੇ ਜਿਹੜੇ ਉਹਨਾਂ ਲਈ ਸਤਿਕਾਰਯੋਗ ਹੋਣ ਸੋ ਹੋਣ, ਭਾਰਤ ਦੇ ਮੂਲ ਵਾਸੀ ਜਿਹੜੇ ਲੋਕ ਨੇ ਉਹ ਉਹਨਾਂ ਨੂੰ ਕਿਹੜੇ ਹਿਸਾਬ ਨਾਲ ਨਾਇਕ ਮੰਨਦੇ ਆ? ਕਮਾਲ ਦੀ ਗੱਲ ਆ। ਸਾਡੀ ਕੌਮ ਦਾ, ਸਿੱਖ ਕੌਮ ਦਾ
ਇਹ ਬੜਾ ਵੱਡਾ ਵਾਧਾ ਆ ਕਿ ਸਾਨੂੰ ਤਰਕ ਨਾਲ ਸਾਨੂੰ ਸੱਤ ਬਚਨ ਨਹੀਂ ਸਿਖਾਇਆ ਗਿਆ। ਪੰਜਾਬੀ ਟ੍ਰਿਬਿਊਨ ਦੇ ਉੱਤੇ ਇੱਕ ਲੇਖ ਛਪਿਆ ਸੀ, ਸੱਤ ਬਚਨ ਤੋਂ ਇਨਕਾਰੀ ਹੈ ਗੁਰੂ ਨਾਨਕ ਦੀ ਪਰੰਪਰਾ। ਗੁਰੂ ਨਾਨਕ ਦੇ ਘਰ ਵਿੱਚ ਇਹ ਨਹੀਂ ਕਿ ਜੋ ਬ੍ਰਾਹਮਣ ਨੇ ਕਹਿਤਾ, ਪੁਜਾਰੀ ਨੇ ਕਹਿਤਾ, ਸੱਤ ਬਚਨ ਕਰੀ ਜਾਣਾ। ਪੁੱਛਣਾ ਕਿਉਂ? ਇਹੀ ਗੱਲ ਬਾਬੇ ਨਾਨਕ ਨੇ ਕਹੀ ਜਿੱਦਣ ਉਹਨਾਂ ਨੂੰ ਜਨੇਊ ਪਾਉਣ ਲੱਗੇ ਵੀ ਕਿਉਂ ਪਾਉਣਾ। ਉੱਥੇ ਤਾਂ ਸਿਆਪਾ ਖੜਾ ਹੋ ਗਿਆ, ਕਿਉਂਕਿ ਪੰਡਤ ਨੂੰ ਬ੍ਰਾਹਮਣ ਨੂੰ ਲੱਗਿਆ ਕਿ ਇਹ ਕੌਣ ਆਇਆ, ਇਹ ਕੀ ਗੱਲ ਆ, ਇਹ ਕੌਣ ਹੁੰਦਾ ਕਹਿਣ ਵਾਲਾ ਵੀ ਕਿਉਂ ਪਾਉਣਾ, ਦੱਸੋ ਮੈਨੂੰ ਪਹਿਲੋਂ। ਤੇ ਫਿਰ ਉਹਦੀ ਗਾਹਾਂ ਆਪਾਂ ਸ਼ਬਦ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ, ਸਿੱਖਾਂ ਦੇ ਘਰੇ ਜੰਮੇ ਆ, ਕਿ ਗੁਰੂ ਸਾਹਿਬ ਨੇ ਕਿਹੋ ਜਿਹਾ ਜਨੇਊ ਫਿਰ ਰੱਦ ਕੀਤਾ ਤੇ ਕਿਹੋ ਜਿਹਾ ਸਾਨੂੰ ਪਹਿਨਣ ਲਈ ਵੀ ਕਿਹਾ ਹੈ ਜੀ, ਵੀ ਜੇ ਇਹੋ ਜਿਹਾ ਹੈਗਾ ਤਾਂ ਪਾ ਦੇ। ਤੋ ਇਹ ਨਹੀਂ ਕਿ ਜਨੇਊ ਨਾਲ ਨਫ਼ਰਤ ਆ। ਜਨੇਊ ਲਈ ਤਾਂ 9ਵੇਂ ਪਾਤਸ਼ਾਹ ਨੇ ਸੀਸ ਵਾਰਤਾ, ਤਿਲਕ ਜਨੇਊ ਲਈ। ਪਰ ਧੱਕੇ ਨਾਲ ਜਨੇਊ ਪਵਾਉਣਾ ਜਾਂ ਪਾਉਣਾ ਜਾਂ ਧੱਕੇ ਨਾਲ ਲਾਉਣਾ ਜਾਂ ਲਹਾਉਣਾ ਇਹ ਗੁਨਾਹ ਆ, ਪਰ ਉਹਦਾ ਤਰਕ ਜ਼ਰੂਰ ਹੋਣਾ ਚਾਹੀਦਾ। ਇਵੇਂ ਹੀ ਇਹ ਜਿਹੜਾ ਅੱਜ ਦਾ ਦੌਰ ਆ, ਇਹ ਮੈਂ ਤਾਂ ਗੱਲ ਰਮਾਇਣ ਦੀ ਜਾਂ ਦਲਿਤ ਭਾਈਚਾਰੇ ਦੀ, ਸ਼ੂਦਰਾਂ ਦੀ ਛੇੜੀ ਹੈ ਕਿ ਸਾਡੇ ਖਿਆਲ ਵਿੱਚ ਇਹ ਸਦਾ ਇੱਕ ਗੱਲ ਰਹਿਣੀ ਚਾਹੀਦੀ ਆ ਵੀ ਜਿਹੋ ਜਿਹੇ ਦੁਸ਼ਮਣ ਨਾਲ ਆਪਣਾ ਵਾਹ ਪਿਆ ਹੋਇਆ, ਉਹ ਇੰਨਾ ਖਤਰਨਾਕ ਆ, ਇੰਨਾ ਮਕਾਰ ਤੇ ਸ਼ਾਤਰ ਕਿ ਦੇਖੋ ਉਹਨੇ ਰਾਮਚੰਦਰ ਆਪਦਾ ਬੰਦਾ ਜਿਹੜਾ, ਉਹਨੂੰ ਵੀ, ਜਿਨ੍ਹਾਂ ਦਾ ਰਾਮਚੰਦਰ ਵੈਰੀ ਆ, ਦੁਸ਼ਮਣ ਆ ਸ਼ੂਦਰਾਂ ਦਾ, ਮੂਲ ਵਾਸੀਆਂ ਦਾ, ਉਹਨਾਂ ਕੋਲੋਂ ਮੱਥੇ ਟਕਵਾਤੇ ਉਹਨੂੰ, ਉਹਦਾ ਉਹ ਸੈਲੀਬ੍ਰੇਟ ਕਰਦੇ ਫਿਰਦੇ ਆ। ਇਹੋ ਜਿਹਾ ਦੁਸ਼ਮਣ ਸਾਡੇ ਨਾਲ, ਸਾਡੇ ਕੌਮ ਦੇ ਭੋਲੇ ਬੰਦਿਆਂ ਤੋਂ ਕੁਝ ਕਰਵਾ ਸਕਦਾ ਹੈ। ਕਰਵਾਈ ਬੈਠਾ, ਪਹਿਲਾਂ ਐਵੇਂ ਨਾ ਕਿਹਾ ਕਰੋ ਆਪਣੇ ਨਾਲ ਕਿਵੇਂ ਹੋ ਜੂ, ਕਰਵਾਈ ਬੈਠਾ। ਸੋ ਇਸ ਗੱਲ ਨੂੰ ਸਮਝਣ ਦੀ ਬੜੀ ਭਾਰੀ ਲੋੜ ਆ ਕਿ ਰਮਾਇਣ ਅਤੇ ਮਹਾਭਾਰਤ ਦਾ ਅਸਲੀ ਪ੍ਰਸੰਗ ਕੀ। ਹੁਣ ਦੀਵਾਲੀ ਦਾ ਸਾਡੇ ਨਾਲ ਜਿਹੜਾ ਸੰਬੰਧ ਆ ਉਹ ਹੋਰ ਤਰੀਕੇ ਦਾ। ਸਿੱਖ ਕੌਮ, ਭਾਈ ਮਨੀ ਸਿੰਘ ਨੇ ਜਿਹੜੀ ਦੀਵਾਲੀ ਦਾ ਇਕੱਠ ਸੱਦਿਆ ਸੀ, ਜਿਸ ਬਦਲੇ ਉਹਨਾਂ ਦਾ ਬੰਦ ਕੱਟਣ ਵਾਲਾ ਪ੍ਰਸੰਗ ਆਪਾਂ ਨੂੰ ਸਭ ਨੂੰ, ਸਿੱਖਾਂ ਦੇ ਘਰੇ ਜੰਮੇ ਆ, ਚੇਤੇ ਹੈ। ਉਹ ਇਹ ਨਹੀਂ ਸੀਗਾ ਕਿ ਉਹ ਰਾਮਚੰਦਰ ਨੂੰ ਜਾਂ ਰਾਵਣ ਵਾਲੇ ਪ੍ਰਸੰਗ ਦੇ ਹਿਸਾਬ ਨਾਲ ਦੀਵਾਲੀ ਮਨਾ ਰਹੇ ਸੀ। ਅਸਲ ਵਿੱਚ ਬੀਤੇ ਦੌਰ ਦੇ ਇਤਿਹਾਸ ਵਿੱਚ ਸਿੱਖਾਂ ਨੇ ਆਪਣੇ ਕੌਮ ਦੇ ਫੈਸਲੇ, ਆਪਣੇ ਕੌਮ ਦੇ ਮਸਲੇ ਵਿਚਾਰਨ ਲਈ ਇਹ ਰੱਖ ਲਿਆ ਕਿ ਆਪਾਂ ਜਦੋਂ ਹਿੰਦੂ ਭਾਈਚਾਰਾ, ਕਿਉਂਕਿ ਸਾਰੇ ਇਹ ਮਨਾਉਂਦੇ ਆ ਦੀਵਾਲੀ, ਜਿੱਦਣ ਉਹ ਦੀਵਾਲੀ ਮਨਾਉਣਗੇ ਜਾਂ ਜਿੱਦਣ ਵਿਸਾਖੀ ਦਾ ਤਿਉਹਾਰ ਮਨਾਇਆ ਜਾਂਦਾ ਫਸਲਾਂ ਪੱਕੀਆਂ ਤੋਂ, ਉਦੋਂ ਆਪਾਂ ਸਾਰੇ ਜ਼ਰੂਰ ਇਕੱਠੇ ਹੋਇਆ ਕਰਾਂਗੇ। ਉਹ ਜਿੱਥੇ ਮਰਜ਼ੀ ਤੁਰੇ ਫਿਰੋ, ਉਹ ਥਾਂ ਰੱਖ ਲਏ ਵੀ ਆਪਾਂ ਦੀਵਾਲੀ ਅੰਮ੍ਰਿਤਸਰ ਮਨਾਇਆ ਕਰਾਂਗੇ, ਇਕੱਠੇ ਹੋਇਆ ਕਰਾਂਗੇ ਦੀਵਾਲੀ ਵਾਲੇ ਦਿਨ। ਤੇ ਇੱਧਰ ਦਮਦਮਾ ਸਾਹਿਬ, ਬਠਿੰਡੇ ਵਾਲੇ ਪਾਸੇ ਵਿਸਾਖੀ ਮੌਕੇ ਇਕੱਠ ਰੱਖ ਲਿਆ ਕਰਾਂਗੇ। ਹੋਲੇ ਮਹੱਲੇ ਦੇ ਉੱਤੇ ਵੀ ਇਸੇ ਤਰੀਕੇ ਨਾਲ ਹੋ ਗਿਆ। ਸੋ ਇਹ ਜਿਹੜੇ ਸਿੱਖਾਂ ਨੇ ਫੈਸਲੇ ਕੀਤੇ, ਉਹ ਦੀਵਾਲੀ ਜਾਂ ਵਿਸਾਖੀ ਮਨਾਉਣ ਨਾਲੋਂ ਵੱਧ ਇੱਕ ਤਰੀਕੇ ਨਾਲ ਉੱਥੇ ਇਕੱਠੇ ਹੋ ਕੇ ਵੀ ਸਾਰੇ ਸਿੱਖ, ਸਾਰਾ ਖਾਲਸਾ ਪੰਥ, ਸਰਬੱਤ ਖਾਲਸਾ ਪਹੁੰਚੇ ਉੱਤੇ, ਸਾਰੇ ਦਾ ਸਾਰਾ ਖਾਲਸਾ ਪੰਥ ਆ। ਇਸ ਗੱਲ ਨੂੰ ਇਹ ਕਹਿਣਾ ਕਿ ਉਹ ਦੀਵਾਲੀ ਮਨਾਉਣ ਨੂੰ ਇਕੱਠੇ ਹੁੰਦੇ ਸੀ, ਬਾਹਲੀ ਦੂਰ ਦੀ ਕੀ ਗੱਲ ਕਰਨੀ ਆ। ਕਿ ਸਾਡੇ ਘਰਾਂ ਚੋਂ ਸਾਡੇ ਇੱਕ ਤਾਇਆ, ਹੁਣ ਤਾਂ ਉਹ ਡੈਥ ਹੋ ਗਈ, ਚੜ੍ਹਾਈ ਕਰ ਗਏ, ਸਾਡੇ ਇਲਾਕੇ ਦੇ ਵਿੱਚ ਦੋ ਨੇੜੇ ਗੁਰਦੁਆਰਿਆਂ 'ਚ ਇੱਕ ਥਾਂ ਤੇ ਮੱਸਿਆ ਤੇ ਇੱਕ ਪਾਸੇ ਪੁੰਨਿਆਂ ਦਾ ਦਿਨ ਮਨਾਏ ਜਾਂਦੇ। ਉਹਨੇ ਮੈਨੂੰ ਇਹ ਬਚਪਨ ਦੀ ਗੱਲ ਆ ਦੱਸਿਆ, ਸਮਝਾਇਆ ਸੀ, ਮੈਂ ਉੱਥੇ ਬੋਲਦਾ ਵੀ ਰਿਹਾ ਪੂਰਨਮਾਸ਼ੀ ਦੇ ਗੁਰੂਸਰ ਸੁਧਾਰ ਗੁਰਦੁਆਰੇ। ਉਹ ਕਹਿੰਦਾ ਸੀ ਵੀ ਸਿੰਘ ਸਭਾ ਲਹਿਰ ਮੌਕੇ ਜਦੋਂ ਆਪਣੇ ਬਜ਼ੁਰਗਾਂ ਨੇ ਦੇਖਿਆ ਕਿ ਆਪਣੇ ਭਾਈਚਾਰੇ ਦੇ ਲੋਕ ਜਿਹੜੇ ਆ ਉਹ ਮੱਸਿਆ ਪੁੰਨਿਆ ਸੰਗਰਾਂਦ ਚੁਲਝੇ ਹੋਏ ਨੇ, ਤਾਂ ਉਦੋਂ ਇਹ ਕਰ ਲਿਆ ਕਿ ਆਪਾਂ ਉਹਨਾਂ ਦਿਨਾਂ ਦੇ ਉੱਤੇ ਗੁਰਮਤਿ ਸਮਾਗਮ ਗੁਰਦੁਆਰੇ ਰੱਖ ਲਿਆ ਕਰਾਂਗੇ। ਛੇਤੀ ਪਤਾ ਲੱਗ ਜਾਂਦਾ ਵੀ ਸੰਗਰਾਂਦ ਵਾਲੇ ਦਿਨ ਗੁਰਦੁਆਰੇ ਇਕੱਠੇ ਹੋਣਾ, ਮੱਸਿਆ ਵਾਲੇ ਦਿਨ ਗੁਰਦੁਆਰੇ ਇਕੱਠੇ ਹੋਣਾ, ਤਾਂ ਪੁੰਨਿਆ ਵਾਲੇ ਦਿਨ, ਪੂਰਨਮਾਸ਼ੀ ਵਾਲੇ ਦਿਨ, ਉਹ ਮੱਸਿਆ ਪੁੰਨਿਆ ਸੰਗਰਾਂਦ ਮਨਾਉਣ ਦੇ ਨਾਲੋਂ ਉਦਣ ਵੀ ਦੀਵਾਨ ਲੱਗੂ, ਗੁਰਮਤ ਦੀ ਗੱਲ ਹੋਊ, ਸਿੱਖੀ ਦਾ ਪ੍ਰਚਾਰ ਕਰੋ, ਲੋਕਾਂ ਨੂੰ ਧਰਮ ਦੀ ਸਿੱਖਿਆ ਦਿਓ। ਇਸ ਤਰੀਕੇ ਨਾਲ ਇਹ ਦਿਨ ਸ਼ੁਰੂ ਕੀਤੇ ਸੀ, ਪਰ 100 ਸਾਲ ਦੇ ਵਿੱਚ ਆਪਾਂ ਕੁਝ ਹੋਰ ਹੀ ਬਣਾ ਲਿਆ। ਹਾਲਾਂਕਿ ਉਹ ਅੱਜ ਕੱਲ੍ਹ ਵਾਂਗੂ, ਜਿਵੇਂ ਆਪਾਂ ਤਾਂ ਸਾਰੇ BA MA ਪੜ੍ਹੇ ਲਿਖੇ ਫਿਰਦੇ ਹਾਂ, ਆਪਣੇ ਜਿੰਨੇ ਆਪਾਂ ਆਪਦੇ ਆਪ ਨੂੰ ਬੜੇ ਸਿਆਣੇ ਸਮਝਦੇ ਹਾਂ, ਪਰ ਸਿਆਣੇ ਉਹ ਸੀਗੇ, ਚਾਹੇ ਉਹ ਅਨਪੜ੍ਹ ਸੀ ਜਾਂ ਘੱਟ ਪੜ੍ਹੇ ਹੋਏ ਸੀ,
ਉਹਨਾਂ ਨੇ ਮੱਸਿਆ ਪੁੰਨਿਆ ਸੰਗਰਾਂਦ ਵਾਲੇ ਦਿਨ ਗੁਰਮਤ ਦੇ ਦੀਵਾਨ ਲਾਉਣ ਲਈ ਸ਼ੁਰੂ ਕੀਤੇ ਸੀ। ਇਵੇਂ ਹੀ ਜਿਹੜਾ ਦੀਵਾਲੀ ਜਾਂ ਵਿਸਾਖੀ ਦਾ ਤਿਉਹਾਰ ਸੀ, ਹਿੰਦੂ ਮਨਾਉਣਗੇ, ਆਪਾਂ ਉਸ ਦਿਨ ਇਕੱਠੇ ਹੋਵਾਂਗੇ, ਆਪਦੀ ਕੋਈ ਗੱਲ ਕਰਾਂਗੇ, ਇਤਿਹਾਸ ਆ ਸਾਰਾ ਆਪਣਾ। ਤੇ ਇੱਕ ਘਟਨਾਕ੍ਰਮ ਇਹਦੇ ਨਾਲ ਇਹ ਜੁੜ ਗਿਆ ਕਿ ਇਹਨਾਂ ਦਿਨਾਂ ਦੇ ਵਿੱਚ ਹੀ, ਹੁਣ ਤਾਂ ਕਈ ਜਿਹੜੇ ਕੈਲੰਡਰ ਦੇ ਕਰਕੇ ਜਾਂ ਹੋਰ ਗੱਲਾਂ ਸਪਸ਼ਟ ਕਰਦੇ ਫਿਰਦੇ ਆ, ਪਰ ਇਹ ਗੱਲ ਜ਼ਰੂਰ ਹੈ ਕਿ ਗਵਾਲੀਅਰ ਦੇ ਕਿਲੇ ਵਿੱਚ 52 ਰਾਜੇ ਜਦੋਂ ਕੈਦ ਕੀਤੇ ਤੇ 52 ਕਲੀਆਂ ਵਾਲਾ ਚੋਲਾ 6ਵੇਂ ਸਤਿਗੁਰਾਂ ਨੇ ਪਹਿਨ ਕੇ ਉਹਨਾਂ ਦੀ ਮੁਕਤੀ ਕਰਾਈ, ਬੰਦੀ ਛੋੜ ਸੱਚੇ ਪਾਤਸ਼ਾਹ ਜਦੋਂ ਬਾਹਰ ਨਿਕਲੇ, ਉਹਨਾਂ ਦੇ ਬਾਹਰ ਨਿਕਲਣ ਦੇ ਨਾਲ ਕਿਲੇ ਚੋਂ ਰਿਹਾਈ ਤੋਂ ਬਾਅਦ ਉਹ ਇੱਕ ਵੱਖਰਾ ਪ੍ਰਸੰਗ ਆ ਕਿ ਚੰਦੂ ਦਾ ਕੀ ਬਣਿਆ, ਚੰਦੂ ਦੇ ਨੱਕ 'ਚ ਨਕੇਲ ਪਾਈ। ਪਰ ਇਹ ਗੱਲ ਤਾਂ ਹੈ ਨਾ ਕਿ ਉਦੋਂ ਸਿੱਖਾਂ ਨੇ ਉਹਨਾਂ ਦੇ ਬਾਹਰ ਆਉਣ ਦੀ ਖੁਸ਼ੀ ਮਨਾਈ, ਬੰਦੀ ਛੋੜ ਦਿਹਾੜਾ। ਤੋਂ ਆਪਾਂ ਬੰਦੀ ਛੋੜ ਦਿਹਾੜਾ ਨਹੀਂ ਮਨਾ ਰਹੇ, ਆਪਣੇ ਚੋਂ ਬਹੁਤੇ ਬੰਦੇ ਬੰਦੀ ਛੋੜ ਬਹਾਨੇ, ਬੰਦੀ ਛੋੜ ਦਿਹਾੜਾ ਮਨਾਉਣ ਦੇ ਬਹਾਨੇ ਦੀਵਾਲੀ ਮਨਾਉਣ ਦਾ। ਭਾਈ ਦੀਵਾਲੀ ਜਿਨ੍ਹਾਂ ਦੀ ਹੈ ਉਹ ਮਨਾਉਣ, ਗੱਜ ਕੇ ਮਨਾਉਣ। ਐਵੇਂ ਝੂਠ ਬੋਲੀ ਜਾਣਾ ਕਿ ਜੀ ਸਾਡਾ ਭਾਈਚਾਰਕ ਸਾਂਝ ਆ, ਕੋਈ ਭਾਈਚਾਰਕ ਸਾਂਝ ਨਹੀਂ। ਉਹ ਤੁਹਾਨੂੰ ਖਾਣ ਨੂੰ ਫਿਰਦੇ, ਬੋਧੀਆਂ ਨੂੰ ਖਾ ਗਏ, ਜੈਨੀਆਂ ਨੂੰ ਖਾ ਗਏ, ਤੇ ਤੁਹਾਨੂੰ ਉਹ ਸਿੱਖਾਂ ਨੂੰ, ਸਿੱਖੀ ਨੂੰ ਹੜੱਪਣ ਨੂੰ ਫਿਰਦੇ ਆ ਅਜਗਰਾਂ ਨੂੰ, ਵੀ ਬਣੇ ਬਣਾਏ ਨੂੰ ਚੱਕ ਕੇ ਲੈ ਜਾਓ। ਤੇ ਆਪਾਂ ਕਹੀਏ ਕਿ ਹਾਂ ਜੀ ਅਸੀਂ ਭਾਈਚਾਰਾ ਨਿਭਾਉਣਾ, ਇਹ ਕਾਹਦਾ ਭਾਈਚਾਰਾ ਜੀ? ਜੇ ਇੰਨਾ ਹੀ ਉਹਨਾਂ ਨੂੰ ਭਾਈਚਾਰਕ ਪਿਆਰ ਆ, ਫਿਰ ਉਹ ਕਹਿਣ ਵੀ ਦੇਖੋ ਚਲੋ ਉਦੋਂ ਰਾਮਚੰਦਰ ਤੇ ਰਾਵਣ ਲੜੇ, ਆਪਾਂ ਕਾਹਨੂੰ ਹੁਣ ਰਾਵਣ ਨੂੰ ਹੁਣ ਹਰ ਸਾਲ ਜਲੂਸ ਕਢਾਉਂਦੇ ਆ। ਹਰ ਸਾਲ ਵੈਸੇ ਵੀ ਇੱਕ ਗੱਲ ਹੈ, ਰਾਵਣ ਦਾ ਤਾਂ ਚਲੋ ਜਿਹੜਾ ਇਹ ਲੋਕਾਂ 'ਚ ਦੱਸਦੇ ਆ ਵੀ ਉਹ ਬੜਾ ਮਾੜਾ ਸੀ, ਉਹਨੇ ਆਹ ਕੀਤਾ, ਉਹਦੇ ਲਈ ਮਨਾਉਂਦੇ ਆ ਚਲੋ ਦੀਵਾਲੀ ਤੇ ਦੁਸਹਿਰਾ। ਪਰ ਸਮਾਜਿਕ ਨਜ਼ਰੀਏ ਤੋਂ ਜੇ ਦੇਖਿਆ ਜਾਵੇ, ਕਿਸੇ ਪਰਿਵਾਰ 'ਚ ਕੋਈ ਮਾੜੀ ਗੱਲ ਵਾਪਰ ਜਾਵੇ ਧੀ ਭੈਣ ਦੇ ਮਸਲੇ, ਤਾਂ ਬੰਦਾ ਨਾ ਤਾਂ ਆਪ ਉਹ ਗੱਲ ਦੁਬਾਰਾ ਚੇਤੇ ਕਰਨੀ ਚਾਹੁੰਦਾ ਹੁੰਦਾ, ਨਾ ਸਮਾਜ ਵਿੱਚੋਂ ਕੋਈ ਗੱਲ ਕਰਨੀ ਚਾਹੁੰਦਾ ਵੀ ਇਹਨਾਂ ਨਾਲ ਇਉਂ ਵਾਪਰੀ ਸੀ। ਕਮਾਲ ਦਾ ਇਹਨਾਂ ਦਾ ਹਿਸਾਬ ਕਿਤਾਬ ਆ, ਕੋਈ ਵਧੀਆ ਗੱਲ ਥੋੜੀ ਆ ਜੋ ਵਾਪਰਿਆ। ਜੇ ਕਤਲੇਆਮ ਦੀ ਹੋਈ ਤਾਂ ਵੀ ਮਾੜੀ ਆ, ਜੋ ਰੂਪ ਅਨਖਾ ਨਾਲ ਹੋਇਆ ਉਹ ਵੀ ਮਾੜਾ, ਤੇ ਜੋ ਸੀਤਾ ਜੀ ਨਾਲ ਹੋਇਆ ਉਹ ਵੀ ਮਾੜਾ, ਜੋ ਸ਼ੰਭੂਕ ਰਿਸ਼ੀ ਨਾਲ ਹੋਇਆ। ਇਹ ਸਾਰਾ ਕੁਛ ਨੂੰ ਇੰਨੀਆਂ ਸਦੀਆਂ ਤੋਂ ਇੱਥੇ ਸਾਨੂੰ ਮੱਤਾਂ ਦੇਣ ਬਹਿ ਜਾਂਦੇ ਆ, ਅਖੇ ਜੀ ਤੁਸੀਂ 1984 ਹੁਣ ਭੁੱਲਦੇ ਹੀ ਨਹੀਂ ਹੈਗੇ। ਤੁਸੀਂ ਤਾਂ ਭਾਈ ਸੀਤਾ ਨੂੰ ਭੁੱਲੇ ਨਹੀਂ ਹੁਣ ਤੱਕ। ਸਾਨੂੰ ਤਾਂ ਪਤਾ ਹੀ ਨਹੀਂ ਕਿਹੜੀਆਂ ਸਦੀਆਂ ਦੀ ਗੱਲ ਆ, ਅਸੀਂ ਤੁਹਾਡੀਆਂ ਹੀ ਗੱਲਾਂ ਚੋਂ ਗੱਲ ਲੈ ਕੇ ਗੱਲ ਕਰਦੇ ਹਾਂ। ਤੇ ਜੇਕਰ ਵਾਕਿਆ ਹੀ ਤੁਹਾਡੇ ਦਿਲ ਵਿੱਚ ਕੋਈ ਐਡਾ ਵੱਡਾ ਜਿਗਰਾ, ਕਹਿੰਦੇ ਹੋ ਜੀ ਬੜਾ ਨਰਮ ਦਿਲ ਹੁੰਦਾ ਹਿੰਦੂ, ਇਹ ਤੁਸੀਂ ਕਹੋ ਵੀ ਯਾਰ ਇਹਨਾਂ ਦਾ ਬੰਦਾ ਮਰਿਆ ਸੀਗਾ ਆਪਣੇ ਬੰਦੇ ਤੋਂ, ਰਾਵਣ ਜਿਹੜਾ ਹੈ, ਉਹਦਾ ਅਸੀਂ ਕਿਉਂ ਹਰ ਸਾਲ ਇਹਨਾਂ ਦੇ ਦਿਲ ਦੁਖੀ ਕਰਦੇ? ਪਰ ਤੁਸੀਂ ਸਮਝ ਲਿਆ ਹੋਇਆ ਨਾ ਵੀ ਇਹ ਜਿਹੇ ਜਿਹੇ ਹੈਗੇ ਆ, ਇਹ ਤਾਂ ਆਪ ਰਾਮਚੰਦਰ ਦਾ ਸੈਲੀਬ੍ਰੇਟ ਕਰਦੇ ਫਿਰਦੇ ਆ ਰਾਵਣ ਦੇ ਮਾਰੇ। ਖੈਰ, ਸਾਡੀ ਕੌਮ ਨੂੰ ਇਹ ਜ਼ਰੂਰ ਖਿਆਲ ਰੱਖਣਾ ਚਾਹੀਦਾ ਕਿ ਸਾਡਾ ਜਿਹੜਾ ਧਰਮ ਹੈ, ਸਾਡੀ ਜਿਹੜੀ ਕੌਮ ਹੈ, ਉਹਦਾ ਇੱਕ ਵੱਖਰਾ ਪ੍ਰਸੰਗ ਆ ਜਿਹਨੂੰ ਹਿੰਦੂ ਤੋਂ ਬਚਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਅੱਜ ਜਿਹੜੇ ਵੀਰ ਇਸ ਵਹਿਮ 'ਚ ਨੇ ਕਿ ਅਸੀਂ ਖਨੀ ਆਪ ਦੇ ਆਪ ਨੂੰ ਧੋਖਾ ਦੇ ਕੇ ਸਾਰ ਲਾਂਗੇ ਕਿ ਆਪਾਂ ਜੀ ਬੰਦੀ ਛੋੜ ਦਿਹਾੜਾ ਮਨਾ ਰਹੇ ਹਾਂ ਤੇ ਮਨਾਈਏ ਦੀਵਾਲੀ, ਮੈਂ ਕਹਿੰਦਾ ਜੀ ਤੁਸੀਂ ਉਹਨਾਂ ਬੰਦੀ ਸਿੰਘਾਂ ਨੂੰ ਹੀ ਚੇਤੇ ਕਰ ਲਓ ਜਿਹੜੇ ਇਸੇ ਦੀਵਾਲੀ ਤੇ ਦੁਸਹਿਰੇ ਵਾਲੀ ਧਿਰ ਨੇ ਅੰਦਰ ਬਗੈਰ ਗੱਲ ਤੋਂ ਬੰਦ ਰੱਖੇ ਹੋਏ ਨੇ। ਕੌਣ ਚੇਤੇ ਕਰਦਾ ਜੀ ਉਹਨਾਂ ਸਿੰਘਾਂ ਨੂੰ? ਤੋ ਜਿਹੜੇ ਸਾਡੇ ਭਰਾ ਹਿੰਦੂ ਵੀਰਾਂ ਦੇ ਉੱਤੇ ਡੁੱਲੇ ਫਿਰਦੇ ਆ, ਉਹਨਾਂ ਨੂੰ ਇਹ ਗੱਲ ਚੇਤੇ ਰੱਖਣ ਦੀ ਲੋੜ ਆ ਕਿ ਅਗਲੇ ਇੱਕ ਬਹੁ ਗਿਣਤੀ ਕੌਮ ਆ, ਉਹਨਾਂ ਨੇ ਪਹਿਲਾਂ ਬੜਾ ਕੁਝ ਖਾਧਾ, ਤੁਹਾਨੂੰ ਵੀ ਖਾ ਜਾਣਗੇ। ਜਦੋਂ 99% ਇੱਥੇ ਆਬਾਦੀ ਦੀਵਾਲੀ ਮਨਾਉਂਦੀ ਆ, ਜਦੋਂ ਸਿੱਖਾਂ ਦੇ ਨਿਆਣੇ ਵਿੱਚ ਕਹਿੰਦੇ ਆ ਵੀ ਅਸੀਂ ਪਟਾਕੇ ਲੈਣੇ ਆ, ਨਵੇਂ ਕੱਪੜੇ ਪਾਉਣੇ ਆ, ਮਠਿਆਈ ਖਾਣੀ ਆ, ਤੇ ਉਹਨਾਂ ਨੂੰ ਕਿਵੇਂ ਸਮਝਾਉਣਾ ਕਿ ਆਪਾਂ ਸਿੱਖ ਵਾਂ ਤੇ ਆਪਣਾ ਕੀ ਇਸ ਮੌਕੇ ਰੋਲ ਆ। ਇਹ ਬਹੁਤ ਵੱਡੀ ਜ਼ਿੰਮੇਵਾਰੀ ਆ ਇੱਕ ਸਿੱਖ ਪਰਿਵਾਰ ਦੇ ਉੱਤੇ।
ਸਿੱਖ ਬੱਚਿਆਂ ਦਾ ਹਿੰਦੂਕਰਨ ਹੋਣ ਦੇਣਾ ਕਿ ਆਪਾਂ ਉਹਨਾਂ ਨੂੰ ਰੋਕਣਾ। ਇਸ ਨੂੰ ਜੇ ਤੁਸੀਂ ਕਹੋ ਪ੍ਰਚਾਰ ਨਾਲ ਰੁਕ ਜੂ, ਬਿਲਕੁਲ ਨਹੀਂ। ਖਾਲਸੇ ਪੰਥ ਦੇ ਵੱਖਰੇਪਣ ਦੀ ਜਿਹੜੀ ਗੱਲ ਆ ਉਹ ਖਾਲਿਸਤਾਨ 'ਚ ਬਚਣੀ। ਜਦੋਂ ਖਾਲਿਸਤਾਨ ਦੇ ਵਿੱਚ ਦੀਵਾਲੀ ਦਾ ਪ੍ਰਸੰਗ ਹੋਊ ਉਦੋਂ ਤੁਹਾਨੂੰ ਭਾਈ ਮਨੀ ਸਿੰਘ ਦਾ ਵੀ ਚੇਤਾ ਹੋਊਗਾ, ਉਦੋਂ ਬੰਦੀ ਛੋੜ ਦਿਹਾੜੇ ਦਾ ਚੇਤਾ ਹੋਊ, ਉਦੋਂ ਤੁਹਾਡੇ ਰਾਮਚੰਦਰ ਰਾਵਣ ਵਾਲਾ। ਹੁਣ ਤਾਂ ਕਿਸੇ ਨੂੰ ਚੇਤਾ ਹੀ ਨਹੀਂ ਹੈਗਾ। ਸਾਡੀ ਕੌਮ ਦੇ ਬਹੁਤ ਬੱਚਿਆਂ ਨੂੰ ਨਹੀਂ ਪਤਾ ਹੈਗਾ ਕਿ ਭਾਈ ਮਨੀ ਸਿੰਘ ਦਾ ਜਾਂ ਬੰਦੀ ਛੋੜ ਦਿਹਾੜੇ ਦਾ 6ਵੇਂ ਪਾਤਸ਼ਾਹ ਵਾਲੇ ਦਾ ਕੀ ਹਿਸਾਬ। ਬੜੀ ਲੋੜ। ਜਿਹੜੇ ਪ੍ਰਚਾਰਕ ਉਦਾਂ ਕਹਿੰਦੇ ਆ ਜੀ ਅਸੀਂ ਸਿੱਖੀ ਨੂੰ ਬੜਾ ਖਤਰਾ ਮੰਨਦੇ ਆ, ਉਹ ਪਤਾ ਨਹੀਂ ਖਾਲਸਾਈ ਸੋਚ ਨੂੰ ਜਦੋਂ ਖਤਰਾ ਦੇਖਦੇ ਆ ਖਾਲਿਸਤਾਨ ਵਾਲੇ ਪਾਸੇ ਕਿਉਂ ਨਹੀਂ ਆਉਂਦੇ। ਖਾਲਸੇ ਦਾ ਬਚਾਅ ਖਾਲਿਸਤਾਨ 'ਚ ਹੀ ਹੋਣਾ। ਸਿੱਖੀ ਦੀਆਂ ਰਵਾਇਤਾਂ ਜਿਹੜੀਆਂ ਜੇ ਬਚਾਉਣੀਆਂ ਨੇ ਤਾਂ ਸਾਨੂੰ ਖਾਲਿਸਤਾਨ ਵਾਲੇ ਪਾਸੇ ਆਉਣਾ ਪੈਣਾ। ਸੋ ਅੱਜ ਜਦੋਂ ਕਿ ਸਾਰੀ ਦੁਨੀਆ ਇਸ ਬ੍ਰਾਹਮਣਵਾਦ ਦੀ ਡੰਗੀ ਹੋਈ ਆ, ਉਧਰ ਤਾਲਬਾਨ ਆ ਜਿਹੜੇ ਹੁਣ ਤੱਕ ਪਾਕਿਸਤਾਨ ਦੇ ਸਿਰ ਤੇ ਪਲੇ ਆ, ਅੱਜ ਦੇਖ ਲਓ ਇਹਨਾਂ ਨੇ ਪੰਪ ਦੇ ਕੇ ਉਹਨਾਂ ਨਾਲ ਲੜਾ ਤੇ। ਜਿਵੇਂ ਸਾਡੀ ਕੌਮ ਦੇ ਵਿੱਚ ਵੀ ਇੱਕ ਵਰਗ ਪੈਦਾ ਹੋ ਗਿਆ ਜਿਹੜੇ 1978 ਤੋਂ ਜਿਹੜੇ ਸਿੱਖ ਖਾਲਿਸਤਾਨ ਲਈ ਜੂਝਦੇ ਰਹੇ ਆ, ਉਹਨਾਂ ਦੇ ਕੀੜੇ ਕੱਢੀ ਜਾਂਦੇ ਆ। ਤਾਲਬਾਨਾਂ ਦੇ ਵਿੱਚ ਵੀ ਕੋਈ ਵਰਗ ਹੋਊਗਾ ਨਾ ਜਿਹੜਾ ਕਹਿੰਦੇ ਹੋਣੇ ਆ ਵੀ ਅਸੀਂ ਯਾਰ ਇਹਨਾਂ ਨਾਲ ਕਿਉਂ ਲੜੀ ਜਾਂਦੇ ਆ ਜਿਨ੍ਹਾਂ ਪਾਕਿਸਤਾਨੀਆਂ ਨੇ ਹੁਣ ਤੱਕ ਸਾਡਾ ਸਾਥ ਦਿੱਤਾ। ਕੀ ਜਿਹੜੇ ਸਿੱਖ ਅੱਜ ਭਾਰਤੀ ਡੀਪ ਸਟੇਟ ਦੇ ਏਜੰਡੇ ਤਹਿਤ ਹੀ ਜਾਣੇ ਅਣਜਾਣੇ 1978 ਤੋਂ ਚੱਲੇ ਸੰਘਰਸ਼ ਦੇ ਯੋਧਿਆਂ ਨੂੰ ਭੰਡਦੇ ਆ, ਕਦੇ ਉਹਨਾਂ ਦੇ ਦਿਮਾਗ 'ਚ ਆਉਂਦੀ ਹੈ ਗੱਲ ਵੀ ਅਸੀਂ ਕਾਹਤੋਂ ਆਪਦੇ ਜੁਝਾਰੂਆਂ ਨੂੰ ਭੰਡੀ ਜਾਂਦੇ ਆ। ਮੰਨ ਲੈਂਦੇ ਆ ਕਿ ਉਹਨਾਂ 'ਚ ਕੋਈ ਨੁਕਸ ਕੋਈ ਘਾਟਵਾਦ ਹੋਊਗੀ, ਪਰ ਇੰਡੀਅਨ ਸਟੇਟ ਤਾਂ ਭੰਡੇ, ਲਾਲਾ ਜਗਤ ਨਾਰਾਇਣ ਤਾਂ ਭੰਡੇ, ਅਸੀਂ ਆਪਦੇ ਖਾੜਕੂਆਂ ਨੂੰ ਕਿਉਂ ਭੰਡੀ ਜਾਂਦੇ। ਖੈਰ, ਵਕਤ ਸਾਰੇ ਸਵਾਲਾਂ ਦਾ ਜਵਾਬ ਹੁੰਦਾ, ਉਹ ਕਦੇ ਨਾ ਕਦੇ ਜ਼ਰੂਰ ਵਕਤ ਸਾਨੂੰ ਸਿਆਣਾ ਕਰੂਗਾ।